बिस्मिल्लाहिर्रहमानिर्रहीम अस्सलाम वालेकुम। अपने YouTube चैनल पंजाबी चरखा दे ਅਸੀਂ तमाम ਦੋਸਤਾਂ ਨੂੰ ਵੈਲਕਮ ਕਰਾਂਗੇ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਵਿਚਲਾ ਚੱਕ ਦੇ, ਜਿਹੜਾ ਕਿ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਮੌਜੂਦ ਹੈ। ਔਰ ਸਾਡੀ ਵੀਡੀਓ ਦੀ ਅੱਜ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਮੁਹੰਮਦ ਸਾਗਰ। ਅੱਜ ਅਸੀਂ ਇਸ ਪਿੰਡ ਦੀ ਜਿਹੜੀ ਤਾਰੀਖ ਹੈ ਉਹਦੇ ਗਵਾਹ ਨੇ 47 ਵੇਲੇ ਦੇ, ਔਰ ਸਾਰੀ ਤਾਰੀਖ ਹੀ ਇਹਨਾਂ ਦੇ ਕੋਲ ਇਸ ਵਕਤ ਮੌਜੂਦ ਹੈ, ਇੱਕ ਰਿਕਾਰਡ ਨੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਮੈਮੋਰੀ ਹੈ ਅਸੀਂ ਆਪਣੇ ਕੋਲ महफूज कर लीए। तो आओ हम मुलाकात कर लिया चाचा मुहम्मद सागर के नाम। चाचा अस्सलाम वालेकुम। वालेकुम सलाम जी। वालेकुम अस्सलाम वालेकुम। तो सुनाओ सिर कैसी है? फर्स्ट क्लास है। सिर ठीक है? बड़ा ते की नाम है अपना? माशाल्लाह मोहम्मद सागर जी। ते थोड़े जेह्ड़े वालिद साहब सन उन्हां दा नाम की है? गुलाम रसूल जी। ते इस वक्त ਅਸੀਂ ਕਿਹੜੇ ਪਿੰਡ 'ਚ ਬੈਠੇ ਜੇ? ਅਸੀਂ ਜੀ ਵਿਚਲੇ ਚੱਕ ਬੈਠੇ ਨੇ ਕਿਉਂਕਿ ਇਹਦਾ ਨਾਮ ਅਥਰਜੀਤ ਦਾ ਚੱਕ ਹੈ, ਜੀਤੇ ਦਾ ਚੱਕ। ਜੀਤੇ ਦਾ ਚੱਕ? ਜੀ ਜੀ। ਤੇ ਕਿੰਨੀ ਦੇਰ ਹੋਈ ਹੈ ਤਕਰੀਬਨ ਇਸ ਦਾ ਨਾਮ ਜਿਹੜਾ ਇਹ ਵਿਚਲਾ ਚੱਕ ਇਹ ਸ਼ੁਰੂ ਹੋਇਆ? ਅਗਲੀ ਪੌਦੇ ਨੇ ਬਦਲਿਆ ਜੀ, ਜਿਹੜੇ ਪਹਿਲੇ ਹਨ ਦਾਤਾ ਵਜ਼ੀਰ ਤੋਂ ਜੀਤੇ ਦਾ ਚੱਕ ਬਣਿਆ। ਅੱਛਾ। ਜਿਹੜਾ ਜੀਤਾ ਸੀ ਉਹ ਦਾਤੇ ਵਜ਼ੀਰ ਦਾ ਪੁੱਤਰ ਸੀ। ਅੱਛਾ। ਉਹ ਜੀਤੇ ਦਾ ਚੱਕ ਆਇਆ। ਅੱਗੇ ਜੀਤੇ ਦੇ ਦੋ ਪੁੱਤਰ ਆ ਗਏ ਜੀ, ਕਲਾਸਾ ਤੇ ਬੂੜਾ। ਇਹ ਪਹਿਲਾਂ ਇਹਨਾਂ ਦੇ ਜਿਹੜੇ ਵਾਲਿਦ ਸਾਹਿਬ ਕੀ ਨਾਮ ਸੀ ਇਹਨਾਂ ਦਾ? ਦਾਤਾ ਵਜ਼ੀਰ। ਦਾਤਾ ਵਜ਼ੀਰ। ਦਾਤਾ ਵਜ਼ੀਰ ਪਗਿਆੜੀ ਸਾਹਿਬ। ਉਹ ਪਗਿਆੜੀ ਦੇ ਸਨ। ਉਹਨਾਂ ਦੇ ਦੋ ਬੇਟੇ ਸਨ। ਹਾਂਜੀ। ਇੱਕ ਦਾ ਨਾਮ ਸੀ ਜੀਤਾ ਵਜ਼ੀਰ, ਇੱਕ ਜੀਤਾ, ਇੱਕ ਮੱਲਾ ਮਰਿਆ। ਇੱਕ ਮਰੇ ਵਾਲਾ ਜਿਹਦੇ ਤੋਂ ਮਲਾ ਪਿੰਡ ਬਣਿਆ। ਹਾਂਜੀ। ਤੇ ਇੱਕ ਜੀਦਾ ਜੇ ਤੂੰ ਜੀਦਾ ਚੱਕ ਇਹ ਪਿੰਡ ਮਸ਼ਹੂਰ ਹੋਇਆ। ਠੀਕ ਹੈ। ਜੀਤੇ ਦੇ ਦੋ ਪੁੱਤਰ। ਠੀਕ ਹੈ। ਇਸ 47 ਤੋਂ ਪਹਿਲੇ ਹੀ ਇਹ ਨਾਂ ਚੇਂਜ ਹੋ ਚੁੱਕਿਆ ਹੈ। ਠੀਕ ਹੈ। ਇਸ ਪਿੰਡ ਦੇ ਜਿਹੜੇ ਲਾਗੇ ਲਾਗੇ ਪਿੰਡ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਮਲਾ, ਹੋਰ ਕਿਹੜੇ ਕਿਹੜੇ ਪਿੰਡ ਜਿਹੜੇ ਲਾਗੇ ਲਾਗੇ? ਇਹਦੇ ਲਾਗੇ ਜੀ ਕੋਟ ਨਾਜੂ, ਕੋਟ ਨਾਜੂ ਤੇ ਮਲਾ। ਮਲਾ ਇਹ ਸਾਡੇ ਚੋਂ ਨੇ ਨਾ। ਅੱਛਾ। ਜਿਹੜੇ ਨੇ ਸਪਾਰ ਤੇ ਸਕਰੋੜ ਇਹ ਸਾਡੇ ਚੋਂ ਨੇ। यानी कि मला कोट और विचला ਹਾਂਜੀ ਇਹ ਬਾਈਆਂ ਬਾਈਆਂ ਪਿੰਡਾਂ ਵਿੱਚ ਹੈ। ਇੱਕ ਹੀ ਨਸਲ। ਬਾਈਆਂ ਪਿੰਡਾਂ ਦੀ ਤਾਰੀਖ ਵੀ ਸਾਨੂੰ ਜ਼ਰਾ ਅੱਜ ਦੋਸਤਾਂ ਦੱਸ ਦਿਓ ਕਿ ਬਾਈਆਂ ਪਿੰਡਾਂ ਵਿੱਚ ਕਿਹੜੇ ਕਿਹੜੇ ਪਿੰਡ ਸ਼ਾਮਲ ਨੇ? ਬਾਈਆਂ ਪਿੰਡਾਂ ਦੇ ਵਿੱਚ ਜੀ ਨਹਨਾਲ, ਸ਼ਾਹਪੁਰ, ਨੌਗਰਾ, ਠੀਕ ਹੈ। ਲਿਆਲ, ਨਾਜੂ ਚੱਕ, ਦੋਏ ਨਾਜੂ ਚੱਕ। ਦੋਏ ਨਾਜੂ ਚੱਕ। ਹਾਂਜੀ। ਅੱਗੇ ਸੂਜਨ। ਠੀਕ ਹੈ। ਲਿਆਲ। ਠੀਕ ਹੈ। ਅੱਗੇ ਪਰੇ ਪਗਿਆੜੀ। ਠੀਕ ਹੈ। ਇਹ ਸਾਡੇ ਬਾਈਆਂ ਚੋਂ ਬਾਈਆਂ ਪਿੰਡਾਂ। ਇੱਕ ਪਿੰਡ ਇੱਧਰ ਸੀ ਬਾਈਆਂ ਚੋਂ, ਉਹਦਾ ਇਹ ਬਾਈਆਂ ਪਿੰਡਾਂ ਦੀ ਅਸੀਂ ਜ਼ਰਾ ਤਾਰੀਖ ਪੁੱਛਾਂਗੇ ਕਿ ਇਹ ਕੋਈ ਕਿਸੇ ਕਬੀਲੇ ਦੇ ਵਿੱਚੋਂ ਨੇ ਸਾਰੇ ਇੱਕ ਹੀ ਨਸਲ ਦੇ? ਡਾਕਟਰ ਸਾਹਿਬ ਜਿਹੜਾ ਸੀ ਨਾ ਦਾਦਾ ਵਜ਼ੀਰ ਦੇ 12 ਦਾਦਾ ਵਜ਼ੀਰ। ਦਾਦਾ ਵਜ਼ੀਰ ਜਿਹਦੇ ਇਹ ਤਿੰਨ ਬੇਟੇ ਸਨ। 12 ਪੁੱਤਰ ਸਨ। ਅੱਛਾ। ਹਾਂਜੀ। ਇਹ ਫਿਰ 12 ਪੁੱਤਰ ਜਿਹੜੇ ਹਨ ਉਸ ਵੇਲੇ ਮਹਾਰਾਜ ਸੀ ਨਾ ਜਿਹੜਾ ਹਰੀ ਸਿੰਘ ਜਿਹੜਾ। ਹਾਂਜੀ। ਉਹਦੇ ਵਕਤ ਦੀ ਗੱਲ ਹੈ, ਉਹਦੇ ਨਾਲ ਫਿਰ ਦੀ ਲੜਾਈ ਹੋਈ ਸੀ। ਅੱਛਾ। ਲੜਾਈ ਹੋਈ 10ਵੀਂ, ਕਿਉਂਕਿ ਹੁਣ ਤੇ ਨਾ 10ਵੀਂ ਲੜਾਈ ਹੋਈ ਸੀ। ਹੱਥਾਂ ਦੀ ਲੜਾਈ। ਹਾਂਜੀ ਤਾਂ ਇਹ ਫਿਰ ਗਿਆ ਸੀ ਤਾਵਾ ਮਾਰ ਕੇ। ਉਹਦੇ ਨਾਲ ਫਿਰ ਲੜੇ, ਫਿਰ ਉਹ ਅੰਦਰ ਮਾਰ ਦਿੱਤਾ ਉਹਨਾਂ ਨੂੰ ਤੇ ਆਪੇ ਬਾਹਰ ਆਏ ਤੇ ਦਿਨ ਤੇ ਪੁੱਤਰ ਹੀ ਜਾਣ। ਅੱਛਾ। 12ਵਾਂ ਪੁੱਤਰ ਜਿਹੜਾ ਉਹ ਨਹਨਾਲ ਵਾਲਾ ਉਹ ਰਹਿ ਗਿਆ ਬਾਕੀਆਂ ਖੇਡਦਾ। ਠੀਕ ਹੋ ਗਿਆ। ਅੱਛਾ, ਸਾਨੂੰ ਤੁਸੀਂ ਦੱਸੋ ਜਰਾ ਕਿ ਇਸ ਪਿੰਡ ਵਿੱਚ 47 ਤੋਂ ਪਹਿਲੇ ਹਾਂਜੀ ਜਦੋਂ ਪਾਕਿਸਤਾਨ ਬਣਿਆ ਉਦੋਂ ਕਿੰਨੇ ਕੁ ਲੋਕ ਆਬਾਦ ਸਨ ਇਸ ਪਿੰਡ ਵਿੱਚ ਵਿਚਲੇ ਚੱਕ ਵਿੱਚ? ਵਿਚਲੇ ਚੱਕ ਦੇ ਵਿੱਚ ਜੀ ਤਕਰੀਬਨ ਉਦੋਂ ਕੋਈ 80-90 ਘਰ ਸਨ ਸਾਰੇ ਟੋਟਲੀ ਜਿਹੜੇ ਵਿੱਚੇ ਮੁਸਲਮਾਨਾਂ ਦੇ ਵਿੱਚ ਗੈਰ ਮੁਸਲਮਾਨ। ਅੱਛਾ। ਹਾਂ। ਉਹ ਫਿਰ ਜਿਹੜੇ ਗੈਰ ਮੁਸਲਮਾਨ ਉਹ ਤੇ 47 ਟੁੱਟ ਗਏ। 47 ਵੇਲੇ ਚੋਰ ਗਏ। ਹਾਂ। ਤੇ ਅਸੀਂ ਰਹਿ ਗਏ ਇੱਥੇ। ਸਾਡੇ ਚ ਮਹਾਸਰ ਕੋਈ ਨਹੀਂ ਸੀ। ਠੀਕ ਹੈ। ਇਸ ਤੋਂ ਬਾਹਰੋਂ ਸਾਡੇ ਨਹੀਂ ਆਇਆ। ਸਾਰੇ ਸ਼ਿੰਦੇ ਨੇ ਸਾਰੇ ਸਾਰੇ ਇੱਕ ਨਸਲ ਦੇ। ਅੱਛਾ। ਅੱਛਾ। ਅੱਛਾ, ਜਿਹੜੇ ਗੈਰ ਮੁਸਲਮ ਸਨ ਇੱਥੇ 47 ਤੋਂ ਪਹਿਲੇ ਉਹਨਾਂ ਦੇ ਨਾਮ ਜ਼ਰਾ ਲਵੋ। ਉਹਨਾਂ ਦੇ ਨਾਂ ਦੀ ਉਹਨਾਂ ਦੇ ਨਾਂ ਜੀ ਜੀ। ਉਹਨਾਂ ਦੇ ਨਾਂ ਇੱਕ ਨਾ ਛੈਲੋ, ਬੀਬੀ, ਬੀਬੀ, ਝੰਡਾ, ਮਾਧੋ, ਬੁੱਲੋ, ਤੇ ਫਿਰ ਨੰਦੂ, ਸ਼ੰਕਰ, ਸਰਦਾਰੀ, ਫਿਰ ਬਲੋਦੂ। ਹਾਂਜੀ। ਗਲੋਦੂ ਜਾਂ ਗਲੋਦੂ, ਫਿਰ ਤੰਨੀ, ਫਿਰ ਪੁੱਲਾ। ਹਾਂਜੀ। ਇਹ ਜਿਹੜੇ ਪਿਛਲੇ ਸਿਆਣੇ ਬੰਦੇ ਸਨ। ਇਹ ਜਿਹੜੇ ਸਿਆਣੇ ਬੰਦੇ ਸਨ, ਬੱਚਿਆਂ ਦੇ। ਠੀਕ ਹੈ। ਇਹ ਉਹਨਾਂ ਦੇ ਨਾਮ। ਜਿਹੜੇ ਉਹਨਾਂ ਦੇ ਮਤਲਬ ਬੱਚੇ ਸਨ ਤੁਹਾਡੇ ਹਮ ਉਮਰ ਜਿਹੜੇ, ਉਹਨਾਂ ਦੇ ਕਿਹਦਾ ਨਾਮ ਹੈ? ਉਹਨਾਂ ਦੇ ਨਾਂ ਜੀ ਹੰਸਾ, ਤੇ ਜਨਖਾ, ਦੇਵੀ ਦਿੱਤਾ, ਨਿੱਕਾ, ਵਿਸ਼ਨ। ਇਹ ਜਿਹੜੇ ਸਾਡੇ ਹਮ ਉਮਰ ਤੁਹਾਡੇ ਹਮ ਉਮਰ ਸਨ, ਇਕੱਠੇ ਖੇਡਦੇ ਰਹੇ ਹਨ। ਇਹ ਤਾਂ ਨੇ ਹੋਣ ਵਾਲੇ ਇਹ ਤੇ 47 ਤੋਂ ਪਹਿਲੇ ਦੇ ਜਿਹੜੇ ਇਹਨਾਂ ਜਿਹਨਾਂ ਦੇ ਤੁਸੀਂ ਨਾਂ ਲੈਣੇ, ਇਹਨਾਂ ਨਾਲ ਤੁਸੀਂ ਖੇਡਦੇ ਰਹੇ, ਮੇਲੇ ਦੇਖਦੇ ਰਹੇ, ਡੰਗਰ ਚਾਰਦੇ ਰਹੇ ਹੈ। ਮਾਸ਼ਾਅੱਲਾ। ਇਹਨਾਂ ਨਾਲ ਜਿਹੜਾ ਮੁਸਲਮਾਨਾਂ ਦਾ ਮਿਲਣ ਵਰਤਨ ਸੀ, ਆਪਸ ਵਿੱਚ ਰਹਿਣ ਬਹਿਣ, ਉਹ ਕਿਸ ਤਰ੍ਹਾਂ ਹੈ? ਉਹ ਸਾਰੇ 47 ਤੋਂ ਪਹਿਲੇ ਦੀ ਗੱਲ।
47 ਤੋਂ ਪਹਿਲੇ ਮਿਲ ਵਕਤ ਇਸ ਤਰ੍ਹਾਂ ਦਾ ਸੀ ਕਿ ਜਦੋਂ ਉਹਨਾਂ ਦਾ ਕੋਈ ਦਿਨ ਤਿਉਹਾਰ ਆਉਂਦਾ ਸੀ ਨਾ, ਅੱਛਾ। ਉਹਨਾਂ ਦੀ ਜਿਹੜੀ ਕੋਈ ਤੋਹਫਾ ਚੀਜ਼ ਹੁੰਦੀ ਸੀ ਉਹ ਸਾਡੇ ਘਰਾਂ ਦੇ ਵਿੱਚ ਤਕਸੀਮ ਹੁੰਦੀ ਸੀ। ਕੜਾਈ ਦੀ ਗੱਡੀ ਦੀ ਹੁੰਦੀ ਸੀ, ਅੱਛਾ। ਉਹ ਸਾਡੇ ਘਰਾਂ 'ਚ ਤਕਸੀਮ ਕਰਦੇ ਹਾਂ। ਠੀਕ ਹੈ। ਸਾਡੇ ਜਦੋਂ ਕੁਰਬਾਨੀਆਂ ਹੁੰਦੀਆਂ ਜਿਹੜਾ ਨਿੱਕਾ ਗੋਸ਼ਤ ਸੀ ਨਾ ਬੱਕਰੇ ਦਾ, ਹਾਂ। ਉਹ ਫਿਰ ਅਸੀਂ ਉਹਨਾਂ ਨੂੰ ਦਿੰਦੇ ਹਾਂ। ਅੱਛਾ ਹਾਂਜੀ, ਕੋਈ ਚੀਜ਼ ਬਾਹਰੋਂ ਉਹਨਾਂ ਦੀ ਸਵਾਤ ਆਉਣੀ, ਉਹਨਾਂ ਨੇ ਸਾਨੂੰ ਤਕਸੀਮ ਕਰਨੀ, ਅਸਾਂ ਫਿਰ ਉਹਨਾਂ ਨੂੰ ਆਪਣੇ ਕੋਲ ਇਸ ਤਰ੍ਹਾਂ ਦੀ ਮਿਲਤ ਤੁਹਾਡੀ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਬਹੁਤ ਅੱਛਾ ਬੜਾ ਰਹਿਣ ਸਹਿਣ ਇੱਕ ਬੜਾ ਅੱਛਾ ਬੜਾ ਸੀ, ਫਸਕਲਾਸ। ਇੱਕ ਦੂਸਰੇ ਦੇ ਦੁੱਖ ਦਰਦ ਸ਼ਰੀਕ ਹੁੰਦੇ ਤੋਂ ਹੈ। ਤੇ ਸਾਡੇ ਵਿਆਹ ਸ਼ਾਦੀਆਂ ਦੇ ਸਭ ਕਿਤੇ ਜਾਣਾ ਪਿਆ। ਹਾਂ। ਬਾਅਦ ਦੇ ਵਿੱਚ ਉਹਨਾਂ ਸਾਡੇ ਡੰਗਰਾਂ ਨੂੰ ਪੱਕੇ ਪਾ ਸਾਡੇ ਪੈਲੀ ਬੰਨੇ ਸਾਰਾ ਕਾਰੋਬਾਰ ਨਾ ਕਰਨਾ। ਠੀਕ ਹੈ। ਜ਼ਿਮੀਦਾਰ ਆਉਂਦਾ ਸੀ, ਫਸਲ ਬੂਟਾ ਕਮਾਦ ਕੁੱਟਣੇ ਗਡਾਣੇ ਫਿਰ ਸੇਲੀਆਂ ਕਰਨੇ, ਇਹ ਸਾਡੀ ਨਾਲ ਪੂਰੇ ਸ਼ਾਮ। ਕਿਹੜੀ ਕਿਹੜੀ ਫਸਲ ਹੁੰਦੀ ਸੀ ਉਸ ਵਕਤ? ਕਮਾਦ ਹੁੰਦਾ ਸੀ, ਮਕਈ ਹੁੰਦੀ ਸੀ, ਬਾਜਰੇ ਹੁੰਦੇ ਸਨ, ਕਪਾਹਾਂ ਹੁੰਦੀਆਂ ਸਨ, ਇਹ ਫਸਲ ਹੁੰਦੀ ਸਨ, ਕਣਕਾਂ ਹੁੰਦੀਆਂ ਸਨ, ਚਨੇ ਹੁੰਦੇ ਸਨ, ਮਸਰ ਹੁੰਦੇ ਸਨ। 47 ਤੋਂ ਪਹਿਲੇ ਪਿੰਡ ਵਿੱਚ ਕਿਸੇ ਬੰਦੇ ਕੋਲ ਸਾਈਕਲ ਹੈ? ਇਸ ਤੁਹਾਡੇ ਪਿੰਡ 47 ਤੋਂ ਪਹਿਲੇ ਨਹੀਂ ਰੇਡੂਆ ਰੇਡੀਓ ਦੀ ਰੇਡੂਆ ਵੀ ਕੋਈ ਨਹੀਂ। ਅੱਛਾ, ਤੇ ਗੇਰ ਕਿੰਨ ਕਿੰਨ ਲਾਇਆ ਸੀ ਉਸ ਵਕਤ? ਗੇਰ ਨੂੰ 47 ਤੋਂ ਪਹਿਲਾਂ ਕੋਈ ਨਹੀਂ ਕੋਈ ਨਹੀਂ ਇਸ ਪਿੰਡ ਤੇ ਗੱਡਾ ਕਿੰਨੇ ਕਿੰਨ ਰੱਖਦਾ ਗੱਡਾ? ਗੱਡੇ ਆ ਸਨ, 24 ਢੁੰਡੇ ਕੋਲ ਗੱਡਾ। ਅੱਛਾ, ਇਹਨਾਂ ਦਾ ਉਹ ਬਾਗ ਹੈ ਬਾਹਰ? ਆਹੋ ਬੜੇ ਬਾਗ ਹੈ ਕਾਂਸ। ਠੀਕ ਹੈ। 24 ਢੁੰਡੇ ਕੋਲ ਗੱਡਾ ਸੀ, ਫਿਰ ਆਜੀ ਕੋਲ ਗੱਡਾ ਸੀ, ਠੀਕ ਹੈ। ਫਿਰ ਚਾਚੇ ਲਾਲ ਕੋਲ ਗੱਡਾ ਸੀ। ਠੀਕ ਹੈ। ਚਾਰ ਕੁ ਗੱਡੇ। ਚਾਰ ਸਾਡੇ ਕੋਲ ਚਾਚੇ ਲਾਲ ਦਾ ਤੇ ਸਾਡਾ ਕੱਚਾ ਗੱਡਾ ਸੀ। ਠੀਕ ਹੈ। ਇਹ ਸਾਡੇ ਕੋਲ ਦਾਣੇ ਪੀਣ ਦਾ ਕੀ ਨਿਜ਼ਾਮ ਸੀ ਉਸ ਤੇ ਵਕਤ? ਦਾਣੇ ਜੀ ਉਦੋਂ ਖਾਸ ਕਰਕੇ ਆਮ ਬੁੱਢੀਆਂ ਘਰ ਪੀਂਦੀਆਂ ਸੀ। ਠੀਕ ਹੈ। ਤੇ ਜੇ ਬੜੀ ਕੋਸ਼ਿਸ਼ ਉਹਦੇ ਖੁਰਾਸ ਲੱਗੇ ਤੇ ਉਹਦੇ ਢੱਗੇ ਜੋਗੇ ਤੇ ਖੁਰਾਸਾਂ ਦੇ ਦਾਣੇ ਪੀਂਦੇ। ਉਹ ਕਿੰਨਾ ਆਇਆ ਇਸ ਪਿੰਡ 'ਚ? ਉਹ ਪਿੰਡ 'ਚ ਇੱਕ ਅਸੀਂ ਲਾਇਆ ਕੋਲ ਤੇ ਹਨ ਲੋਹਾਰ, ਉਹਨਾਂ ਇੱਥੇ ਲਾਇਆ ਸੀ। ਇੱਕ ਫਿਰ ਸਾਡੇ ਪਿੰਡ ਦੇ ਬੰਦੇ ਨੇ ਲਾਇਆ ਦਾ ਸੀ, ਉਹ ਵੀ 47 ਤੋਂ ਬਾਅਦ ਲੱਗਾ। ਜਿਹੜੇ ਲੋਹਾਰ ਸਨ ਉੱਥੋਂ ਦੇ, ਉਹ ਗੈਰ ਮੁਸਲਮ ਸਨ? ਉਹ ਗਏ ਉਹਨਾਂ ਦਾ ਕੀ ਨਾਮ ਸੀ? ਉਹਨਾਂ ਦਾ ਨਾਂ ਇੱਕ ਦਾ ਨਾਂ ਸੀ ਧੰਨਾ, ਇੱਕ ਦਾ ਨੰਦੂ। ਠੀਕ ਹੋ ਗਿਆ। ਕੋਈ ਪਤਾ ਨਹੀਂ ਸੀ ਬਿਲਕੁਲ ਪੁਰਾਣੀ ਸਾਰੀ ਯਾਰ ਕਮਾਦ ਨੂੰ ਇੱਕ ਪਾਣੀ ਦਿੰਦੇ ਨਾ ਖੂਹ ਖੂਹ ਦਾ। ਉਹ ਵੀ ਆਇਆ ਹੋਣ ਲੱਗੇ ਹਨ 3-4 ਖੂਹ ਨਹੀਂ ਤੇ ਪਹਿਲਾਂ ਹਿੰਦੂਆਂ ਵਾਲੇ ਵਕਤ 47 ਪਹਿਲੇ ਦੇ ਖੂਹ ਸਨ। 47 ਤੋਂ ਪਹਿਲੇ ਦੇ ਖੂਹਾਂ ਦਾ ਅਸੀਂ ਪੁੱਛਾਂਗੇ ਤੁਹਾਡੇ ਕੋਲੋਂ ਕਿ ਉਹ ਖੂਹ ਕਿੰਨੇ ਕਿੰਨੇ ਲਾਏ ਹਨ, ਉਹਨਾਂ ਦਾ ਕੀ ਮਸ਼ਹੂਰੀ ਹੁੰਦੀ ਹੈ, ਉਹਨਾਂ ਨੂੰ ਜਿਹੜੇ ਕਾਲ ਹੁੰਦੀ ਆ ਜਾਂ ਫਲਾਣੇ ਦਾ ਖੂਹ ਫਲਾਣੇ ਦਾ ਖੂਹ? ਉਹ ਜਿਹੜੇ ਖੂਹ ਹਨ ਸਾਡੇ ਲੱਗੇ ਦੇ, ਹਾਂ। ਉਹ ਤੇ ਚਾਚੇ ਗਾਮੇ ਦਾ ਖੂਹ, ਚਾਚੇ ਗਾਮੇ ਦਾ ਖੂਹ। ਹਾਂਜੀ, ਇੱਕ ਹਾਜੀ ਦਾ ਖੂਹ, ਹਾਜੀ ਜਲਾਲ ਦਾ। ਉਸ ਵਕਤ ਇਹ ਬੜੀ ਜਾਇਦਾਦ ਹੁੰਦੀ ਸੀ ਖੂਹ। ਫਿਰ ਇੱਕ ਸੂਫੀ ਰਫੀਕ ਉਹਨਾਂ ਦਾ ਖੂਹ ਚਾਚੇ ਲਾਮਾਈ ਦਾ, ਇਹ ਖੂਹ ਸਨ। ਫਿਰ ਅੱਗੇ ਦੋਸਤੋਂ ਬਾਅਦ ਫਿਰ ਚਾਚੇ ਢੂੰਡੇ ਦਾ ਖੂਹ ਆਇਆ, ਫਿਰ ਚਾਚੇ ਲਾਲ ਦਾ, ਇਹ ਬਾਅਦ ਚ ਲੱਗੇ। 47 ਤੋਂ ਬਾਅਦ ਚ ਲੱਗੇ। ਇਹ 47 ਤੋਂ ਬਾਅਦ। 47 ਤੋਂ ਪਹਿਲੇ ਜਿਹੜੇ ਖੂਹਾਂ ਤੇ ਜ਼ਿਕਰ ਕੀਤਾ ਹੈ, 47 ਤੋਂ ਪਹਿਲੇ ਜਿਹੜਾ ਇੱਕ ਖੂਹ ਉਹ ਦੋ ਲੱਗੇ ਤਾਂ ਇਹ 47 ਤੋਂ ਪਹਿਲੇ। ਪਿੰਡ ਦੇ ਕਿਹੜੇ ਪਾਸੇ ਆਉਂਦੇ? ਉਹ ਹੈ ਪਾੜ ਪਾਸੇ। ਉਹ ਇੱਕ ਬਾਗ ਚ ਵੀ ਸੀ ਨਾ, ਉਹਨੂੰ ਬਣਾ ਹੋ ਗਏ ਨਾ ਸਾਰੇ। ਠੀਕ ਹੈ। ਤੇ 47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਬਾਗ ਕਿਸ ਬੰਦੇ ਦਾ ਹੈ? ਬਾਗ ਇੱਕ ਸਿਰਫ ਹਾਜੀ ਦਾ ਸੀ। ਹਾਜੀ ਦਾ ਕੀ ਨਾਮ ਹੈ? ਜਲਾਲ। ਹਾਜੀ ਜਲਾਲ। ਹਾਂਜੀ। ਉਹਨਾਂ ਦਾ ਬਾਗ ਸੀ ਕਿਹੜੇ ਪਾਸੇ ਸੀ ਪਿੰਡ ਦੇ? ਲੈਂਦੇ ਪਾਸੇ। ਲੈਂਦੇ ਪਾਸੇ। ਹੁਣ ਮੌਜੂਦ ਹੈ ਜਾਂ ਕੱਟਿਆ ਨਹੀਂ ਗਿਆ? ਕੱਟਿਆ। ਕੱਟੇਗਾ। ਠੀਕ ਹੋ ਗਿਆ। ਇੱਕ ਖਜੂਰ ਦਾ ਬੂਟਾ ਉੱਥੇ ਆ ਬੂਟਾ ਇੱਕ ਨਿਸ਼ਾਨੀ ਤੇ ਖਜੂਰ ਦਾ ਬੂਟਾ ਹੈ ਤਲਾਬ ਦੇ ਪੱਲੇ ਪਾਸੇ। ਠੀਕ ਹੈ। ਕਿੰਨੇ ਤਲਾਬ ਸਨ ਉਸ ਵਕਤ ਪਿੰਡ ਦੇ? ਤਲਾਬ ਜੀ ਸਾਡੇ ਪਿੰਡ ਦੇ ਸਾਹਮਣੇ ਇੱਕ ਤੇ ਦੋ ਤਲਾਬ ਸਨ। ਇਹਨਾਂ ਕੋਲੋਂ ਕੀ ਕੰਮ ਲੈਂਦੇ ਰਹੇ ਉਸ ਡੰਗਰਾਂ ਵਾਸਤੇ ਜਾਂ? ਇਹ ਡਾਕਟਰ ਸਾਹਿਬ ਜਿਹੜੇ ਤਲਾਬ ਕੋਲ ਕੰਮ ਸੀ ਨਾ, ਹਾਂ। ਇਹ ਪਿੰਡਾਂ 'ਚ ਬਸਤੀਆਂ ਕੱਚੀਆਂ ਠੀਕ। ਕੱਚੀਆਂ, ਉਹਨਾਂ ਦੇ ਵਿੱਚੋਂ ਬੂਟੀਆਂ ਜਿਹੜੀਆਂ ਕੱਢ ਕੇ ਨਾ ਉਹ ਉੱਥੇ ਉਦਾਂ ਲਪਾਈ ਕਰਨੀ। ਤੁਹਾਡੇ ਕਹਿੰਦਾ ਮਤਲਬ ਹੈ ਕਿ ਉਹਦੇ ਚ ਕਲਰ ਪਾਉਣ ਦੀ ਫਿਰ ਜ਼ਰੂਰਤ ਨਹੀਂ ਪੈਂਦੀ, ਨਾ, ਨਾ। ਉਹ 'ਚ ਜਿਹੜੀ ਮਿੱਟੀ ਨਿਕਲਦੀ ਹਾਂ, ਸੀ ਉਹਦਾ ਕਲਰ ਹੀ ਇੱਕ ਆਲਰੇਡੀ ਕਲਰ ਠੀਕ ਹੁੰਦਾ ਹੈਗਾ। ਉਹ ਮਿੱਟੀ ਲਾਣੀ, ਅੱਛਾ। ਫਿਰ ਡਾਲੇ ਡੰਗਰਾਂ ਨੇ ਪਾਣੀ ਛੱਡਣਾ, ਕਿਉਂਕਿ ਨਾ ਨਲਕੇ ਸਨ ਨਾ ਖੂਹ ਸਨ। ਅੱਛਾ। ਉਸ ਵਕਤ 47 ਤੋਂ ਪਹਿਲੇ ਨਲਕਾ ਕਿਸੇ ਨਹੀਂ ਲਾਇਆ? ਨਾ ਕਿਸੇ ਨਲਕਾ ਨਹੀਂ ਕਿਸੇ ਲਾਇਆ। ਨੇ। ਤੇ ਪਾਣੀ ਫਿਰ ਛੱਪੜ ਚ ਪੀਂਦੇ ਰਹੇ? ਨਹੀਂ ਛੱਪੜ ਖੂਹਾਂ ਡੰਗਰ ਛੱਪੜ ਤੋਂ ਹਾਂ। ਬੰਦੇ ਖੂਹਾਂ ਤੁਹਾਡੇ ਇੱਧਰੋਂ ਆਏ ਕੋਈ ਵੀ? ਅੱਛਾ। ਇਹ ਖੁੰਝਾਂ ਵੀ ਪਿੰਡ ਦੇ ਵਿੱਚ ਹੁੰਦੀਆਂ ਨੇ? ਉਹ ਕਿੰਨੀਆਂ ਖੁੰਝਾਂ ਸਨ? ਉਹ ਖੂਹਾਂ ਹੀ ਕੈਸੇ ਸਹੀ ਹਾਂ। ਇਹ ਪੋਸਟਦਾਰੀ ਸੀ, ਪੋਸਟਦਾਰ ਹੈ ਤੇ ਜਿਹੜੇ ਇੱਕ ਮੁਸਲਮਾਨ ਤੇ ਜਿਹੜੇ ਚਾਹ। ਮੁਸਲਮਾਨ ਲੋਕ ਸਨ, ਚਾਉਂ ਖੁਈਆਂ ਨਿਕਲ ਲੈਦਾ ਲੱਗਾ ਸਨ? ਲੈਦਾ। ਠੀਕ ਹੋ ਗਿਆ। ਅੱਛਾ। ਤੇ ਉਸ ਪੀਣ ਵਾਲਾ ਨਿਜ਼ਾਮ ਵੀ ਸਾਰਾ ਲੈਦਾ ਲੈਦਾ। ਠੀਕ ਹੈ। ਇਹ ਕਿਲੇ ਮਾਂ। ਠੀਕ ਹੈ। ਅੱਛਾ। ਉਸ ਵਕਤ 47 ਤੋਂ ਪਹਿਲੇ ਅਸੀਂ ਪੁੱਛਾਂਗੇ ਕਿ ਤੁਹਾਡੀ ਉਮਰ ਉਸ ਵਕਤ ਕਿੰਨੀ ਕੁ ਸੀ ਜਦੋਂ ਪਾਕਿਸਤਾਨ ਬਣਿਆ? ਪਾਕਿਸਤਾਨ ਦੇ ਨੂੰ ਬਣਿਆ ਨੂੰ ਸਾਡੇ ਤਕਰੀਬਨ 16-17 ਸਾਲ। ਮਾਸ਼ਾਅੱਲਾ ਉਸ ਵਕਤ ਤੁਸੀਂ ਫਿਰ ਇੱਕ ਕੜੀਅਲ ਜਵਾਨ ਸੀ 16-17 ਦੇ। ਸੰਨ 39 ਦੀ ਜਿਹੜੀ ਜੰਗ ਹੋਈ ਹੈ ਨਾ, ਹਾਂ। ਸੰਨ 39 ਜਰਮਨ ਜਿਹੜੀ ਜਵਾਨ ਜਿਹੜੀ ਆਰਮੀ ਜੰਗ ਹੋਈ। ਹਾਂ। ਉਹਦੀ ਸਾਨੂੰ ਪੂਰੀ ਸੰਭਾਲ ਹੈ। ਅੱਛਾ। ਪਹਿਲੀ ਜਿਹੜੀ ਜੰਗ ਸੀ, ਦੂਸਰੀ ਜੰਗ ਸੀ ਜਿਹੜੀ ਜਿਹੜੀ ਚੱਲਦੀ ਜੰਗ ਨਹੀਂ ਪਿਛਲਾ ਦੀ ਜੰਗ, ਬਿਲਕੁਲ ਬਿਲਕੁਲ ਬਿਲਕੁਲ। ਗਰਮਾ ਵਿੱਚ ਉਸ ਜੰਗ ਦੀ ਸਾਨੂੰ ਪੂਰੀ ਸੰਭਾਲ ਹੈ। ਸਾਡਾ ਬਾਪ ਸੂਬੇ ਸਾਮ ਤੇ ਸਾਨੂੰ ਆਰਮੀ ਚ ਸਨ।
ਅੱਛਾ ਉੱਥੇ ਦਾ ਇਹ ਜਿਹੜਾ ਇਹ ਇੰਡੀਆ ਚੈਨਲ ਲੱਗਾ ਹਾਂ ਇਹ ਬਰਤਾਨੀਆ ਕੋਲ ਵੀ ਸੀ ਸਾਡਾ ਉਸ ਵਕਤ ਸਾਰਾ ਬਰਤਾਨੀ ਦਾ ਬਰਤਾਨੀਆ ਹਾਂਜੀ ਤੇ ਬਰਤਾਨੀਆ ਦੀ ਤੇ ਜਰਮਨ ਜਾਪਾਨ ਨਾਲ ਜੰਗ ਹੋਈ ਠੀਕ ਹੈ ਤੇ ਬਰਤਾਨੀਆ ਨੇ ਫਿਰ ਮਦਦ ਮੰਗੀ ਅਮਰੀਕਾ ਅੱਛਾ ਫਿਰ ਅਮਰੀਕਾ ਨੇ ਜਦੋਂ ਜੰਗ ਕੀਤੀ ਉਹਨੇ ਐਟਮ ਮਾਰਿਆ ਉਹਨੇ ਫਿਰ ਹੀ ਲੜਨੇ ਕਿਆ ਸੁੱਟੀ ਵਰਨਾ ਇਹਦੇ ਕੋਲ ਕਾਬੂ ਨਹੀਂ ਸੀ ਆਉਂਦਾ ਬਰਤਾਨੀਆ ਠੀਕ ਹੋ ਗਿਆ ਅੱਛਾ ਤੇ ਇਹ ਉਦੋਂ ਦੀ ਜੰਗ ਆ ਉਦੋਂ ਸਾਨੂੰ ਜਦੋਂ ਉਹੀ ਜੰਗ ਨਾ 39 ਚ ਹੋਈ ਹੈ 44 ਚ ਖਤਮ ਹੋਈ ਹੈ 5 ਸਾਲ ਜੰਗ ਦੀ 5 ਸਾਲ 1944 ਤੱਕ ਰਹੀ ਹੈ ਹਾਂਜੀ 5 ਸਾਲ ਅੱਗੇ 46 ਛੱਡ ਕੇ ਤੇ 47 ਚ ਰੋਣਾ 47 ਚ ਫਿਰ ਉਹ ਪਾਕਿਸਤਾਨ ਦੀ ਤੇ ਵੰਡ ਹੋ ਗਈ ਹੈ ਵੰਡ ਹੋ ਗਈ 47 ਦੀ ਇਹ ਕਾਂਗਰਸ ਮੁਸਲਿਮ ਲੀਗ ਦੇ ਵੋਟ ਪਏ ਨੇ ਹਾਂਜੀ ਤੇ ਇਹ ਵੰਡ ਹੋਈ ਹੈ ਉਹਦੇ ਨਾਲ ਇਹ ਹੈ ਵੀ ਉਦੋਂ ਸਾਨੂੰ ਜਾਨੀ ਕਿ ਪੂਰੀ ਇਹਨਾਂ ਦੀ ਸਾਨੂੰ ਸੰਭਾਲ ਹੈ ਹੋਸ਼ ਹੈ। ਪੁਰਾਣਾ ਹੁੰਦੇ ਜਾਂਦੇ ਜਿਹੜੇ ਹਨ ਇਹ ਜੈਸੇ ਮਾਸ਼ਾਅੱਲਾ ਕਾਫੀ ਮੈਂ ਤੁਹਾਡੀ ਉਮਰ ਦੇਖੀ ਹੈ ਕਿ ਉਮਰ ਵੀ ਕਾਫੀ ਤੁਹਾਡੀ ਹਾਂਜੀ ਉਹ ਸਿਹਤ ਵੀ ਮਾਸ਼ਾਅੱਲਾ ਕਾਫੀ ਅੱਛੀ ਹੈ ਮੈਂ ਸਾਡਾ ਗੁਜ਼ਰ ਬਸਰ ਰਹਿੰਦਾ ਬਜ਼ੁਰਗਾਂ ਦੇ ਨਾਲ ਬਹਿਣਾ ਉੱਠਣਾ ਰਹਿੰਦਾ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਇੰਨੀ ਉਮਰ ਦੇ ਹੋਏ ਔਰ ਇੰਨੀ ਸਿਹਤ ਹੋਏ ਇਹ ਅੱਲਾਹ ਪਾਕ ਦੀ ਤਰਫ ਤੋਂ ਖਾਸ ਕਰ ਤੁਸੀਂ ਗੱਲਬਾਤ ਵੀ ਕਰ ਰਹੇ ਹੋ ਨਜ਼ਰ ਵੀ ਤੁਹਾਡੀ ਠੀਕ ਹੈ ਕਿਉਂਕਿ ਸਮਾਜ ਵੀ ਤੁਹਾਡਾ ਠੀਕ ਹੈ ਸ਼ੁਕਰ ਅੱਲਾਹ ਪਾਕ ਆਪਣੇ 95 ਸਾਲ ਸਾਡੀ 95 ਸਾਲ ਮਾਸ਼ਾ ਅੱਛਾ ਤੇ ਤੁਸੀਂ ਪੁੱਛਿਆ ਤੁਹਾਡੇ ਕੋਲੋਂ ਕਿ ਉਸ ਵਕਤ ਇੱਥੇ ਗੈਰ ਮੁਸਲਿਮ ਲੋਕ ਸਨ ਸਿੱਖ ਵੀ ਸਨ ਜਾਂ ਖਾਲੀ ਨਹੀਂ ਨਹੀਂ ਇਹ ਜਲਾ ਤੇ ਚਮਿਆਰ ਹਾਂ ਤੇ ਜੋਗੀ ਜੋਗੀ ਇਹ ਸਨ ਇਹਨਾਂ ਦਾ ਕਾਰੋਬਾਰ ਕੀ ਸੀ ਉਸ ਵਕਤ ਕਾਰੋਬਾਰ ਜਿਹੜੇ ਜਲਾ ਸਨ ਉਹਨਾਂ ਖੜੀਆਂ ਲਾਈਆਂ ਸਨ ਅੱਛਾ ਹਾਂਜੀ ਠੀਕ। ਜੋਗੀ ਜਿਹੜਾ ਉਹ ਆਪਣਾ ਕੰਮ ਕਰਦੇ ਹਨ ਢੋਲ ਢਮਕੇ ਵਾਲਾ ਜਿਹੜਾ ਕਿਤੇ ਕਿਸੇ ਨੂੰ ਖੜਾ ਲਿਆ ਕਿਸੇ ਨੂੰ ਕੁਛ ਕੀਤਾ ਉਹਨਾਂ ਦਾ ਇਹ ਕਾਰੋਬਾਰ ਅੱਛਾ ਠੀਕ ਹੋ ਗਿਆ ਤੇ ਦੁਕਾਨ ਕਿਹਨੇ ਪਾਈ ਸੀ ਉਸ ਵਕਤ ਇਸ ਪਿੰਡ ਵਿੱਚ ਇਸ ਪਿੰਡ 'ਚ ਕੋਈ ਦੁਕਾਨ ਨਹੀਂ ਕੋਈ ਦੁਕਾਨ ਨਹੀਂ ਮਰੇ ਵਾਲੀ ਆਉਂਦੇ ਸਨ ਅੱਛਾ ਜਿਹੜੀ ਕਿ ਰੋਜ਼ ਦੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹ ਦੂਸਰੇ ਪਿੰਡ 'ਚ ਜਾ ਕੇ ਲੈ ਕੇ ਆਉਂਦੇ ਨੇ। ਦਰਮਾਨ ਸ਼ਹਿਰ ਸੀ ਨਾ ਜਿਹੜਾ ਹਾਂ। ਇਹ ਕਰਾਣਾ ਦੀਆਂ ਦੁਕਾਨਾਂ ਸਭ ਲੋਕ ਕੁੱਲੋ ਹੋਮ ਸੌਦਾ ਬੜੇ ਮਸ਼ਹੂਰ ਸਨ ਉਹ ਨਾਗਰ ਸਦਾਗਰ ਹੋਏ ਲੋਕ ਸਭ ਇੱਕ ਅੰਮ੍ਰਿਤਸਰ ਚਲੇ ਗਏ ਲੋਕ ਹੈ ਉਹਨਾਂ ਦਾ ਉਦੋਂ ਵੀ ਕਾਰੋਬਾਰ ਮਸਾ ਗੱਡੀ ਚੱਲਦੀ ਸੀ ਅੰਮ੍ਰਿਤਸਰ ਵਿੱਚ ਹੈ ਆਉਂਦੀ ਅੱਛਾ। ਬੱਸ ਗੱਡੀ ਆਉਂਦੀ ਸੀ ਉਹਨਾਂ ਦੀ ਉਸ ਵਕਤ ਵੀ 47 ਤੋਂ ਪਹਿਲੇ ਹਾਂ ਠੀਕ ਹੋ ਗਿਆ ਇਹਦਾ ਬਾਕੀ ਰਸਤਾ ਹੀ ਨਹੀਂ ਰਸਤਾ ਨਾਰਵਾਲ ਨੂੰ ਹਾਂਜੀ ਅੱਛਾ ਠੀਕ ਹੋ ਗਿਆ ਅੱਛਾ ਉਸ ਵਕਤ ਪਿੰਡ ਵਿੱਚ ਕੋਈ ਮਸਜਿਦ ਵੀ ਆਹੀ ਚਾਚੂ ਮਸੀਤ ਹੈ ਕਿੰਨੀਆਂ ਮਸਜਿਦਾਂ ਇੱਕੋ ਹੀ ਹਾਂ ਪਹਿਲੇ ਕੱਚੀ ਸੀ ਫਿਰ ਬਾਅਦ ਬਾਅਦ ਚ 47 ਤੋਂ ਬਾਅਦ ਫਿਰ ਪੱਕੀ ਬਣ ਗਈ ਨੇ 47 ਦੀ ਪਹਿਲੇ ਪੱਕੀ ਬਣ ਗਈ ਸੀ ਅੱਛਾ ਪਹਿਲੀ ਪੱਕੀ ਬਣ ਗਈ ਤੇ ਕਿਸ ਜਗ੍ਹਾ ਤੇ ਮਸਜਿਦ ਸੀ ਉਹ ਤੇਰੀ ਵਿੱਚ ਜਿਹੜੀ ਜਿਸ ਜਗ੍ਹਾ ਤੇ ਹੁਣ ਮੌਜੂਦ ਹੈ ਹੁਣ ਮੌਜੂਦ। ਠੀਕ ਹੈ ਕੋਈ ਮੇਲਾ ਵੀ ਹੁੰਦਾ ਸੀ ਪਿੰਡ ਚ ਉਦੋਂ ਭੰਡਾਰਾ ਹੀ ਹੁੰਦਾ ਸੀ ਤਿਆਰੀਆਂ ਦੇ ਵਿੱਚ ਬਾਬਿਆਂ ਦਾ ਅੱਛਾ। ਉਸ ਤਰ੍ਹਾਂ ਮੇਲਾ ਨਹੀਂ ਉਹ ਲੋਕ ਸ਼ੌਕ ਨਾਲ ਛਿੰਝਾਂ ਕਰਾ ਲੈਣੀਆਂ ਤੇ ਕਰਾਈਆਂ ਸਾਂ ਠੀਕ ਹੈ ਆਲੇ ਦੁਆਲੇ ਪਿੰਡ ਕਿਹੜਾ ਪਿੰਡ ਸੀ ਜਿੱਥੇ ਸਹੀ ਮੇਲਾ ਹੁੰਦਾ ਸੀ ਉਸ ਵਕਤ 47 ਤੋਂ ਪਹਿਲੇ 47 ਤੋਂ ਪਹਿਲੇ ਮੇਲਾ ਹੁੰਦਾ ਸੀ ਕੋਟ ਕੋਟ ਸਿੰਧੂ ਛਿੰਝ ਹੁੰਦੀ ਠੀਕ ਹੋ ਗਿਆ ਤੇ ਛਿੰਝ ਉੱਤੇ ਮਸਲ ਕਬੱਡੀ ਹੁੰਦੀ ਸੀ ਜਾਂ ਕੁਸ਼ਤੀ ਨਹੀਂ ਵਗੈਰਾ ਕੁਸ਼ਤੀ ਹੁੰਦੀ ਕੁਸ਼ਤੀ ਕਬੱਡੀ ਹੁੰਦੀ ਨਹੀਂ ਹੁੰਦੀ ਕੁਸ਼ਤੀ ਹੁੰਦੀ ਸਾਡੇ ਇਸ ਇਲਾਕੇ ਦਾ ਕੋਈ ਆਲੇ ਦੁਆਲੇ ਦੱਸੋ ਕੋਈ ਉਸ ਵਕਤ ਦਾ ਕੋਈ ਗਵਈਆ ਹੋਏ ਕੋਈ ਪਹਿਲਵਾਨ ਹੋਏ ਜਿਹਦਾ ਨਾਮ ਹੋਏ ਉਸ ਵਕਤ ਬੜਾ ਜੀ ਸਰਮੂ ਲੁਹਾਰੇ ਵਾਲਾ ਸੀ ਹਾਂ ਜਿਹੜਾ ਗਡਈਆ ਸੀ ਅੱਛਾ ਚੌਧਰੀ ਵੀ ਬੰਦਾ ਸੀ ਗਡਈਆ ਮਤਲਬ ਕਿ ਚਿਤਰਾ ਵੀ ਸੀ ਜਦੋਂ ਆ ਵੀ ਇਸ ਨਾਲ ਤੇ ਇੱਕ ਸਠਿਆੜੇ ਦਾ ਸੀ ਉਹਦਾ ਨਾਂ ਨਹੀਂ ਮੈਨੂੰ ਯਾਦ ਤੇ ਉਹ ਸੀ ਗਡਈਆ ਠੀਕ ਹੈ। ਪਿੰਡਾਂ 'ਚ ਫਿਰ ਕੇ ਖਾਂਦੇ ਸਨ ਠੀਕ ਹੈ ਅੱਛਾ ਇੱਕ ਚੀਜ਼ ਦੱਸੋ ਕਿ 47 ਤੋਂ ਪਹਿਲੇ ਆਉਣ ਜਾਣਾ ਹੋਇਆ ਸੀ ਰਿਆਸਤ 'ਚ ਵੀ ਲੋਕਾਂ ਦਾ ਰਿਸ਼ਤੇਦਾਰੀਆਂ ਵੀ ਆ ਸਨ ਹਾਂਜੀ। ਖੁਸ਼ੀ ਗਮੀ ਤੇ ਵੀ ਲੋਕ ਜਾਂਦੇ ਸਨ ਤੇ ਤੁਹਾਨੂੰ ਕੋਈ ਮੌਕਾ ਮਿਲਿਆ ਹੋਇਆ ਕਦੇ ਜਾਣ ਦਾ 47 ਤੋਂ ਪਹਿਲੇ ਅਸੀਂ ਉਧਰ ਨਹੀਂ ਗਏ ਜੱਸੋ ਚੱਕ ਤੱਕ ਗਏ ਜੱਸੋ ਦਾ ਹਾਂ। ਉਹ ਵੀ ਰਿਆਸਤ ਦਾ ਪਿੰਡ ਉਹ ਵੀ ਹੈ ਰਿਆਸਤ ਦਾ ਪਿੰਡ ਉੱਥੇ ਰੋਟੀ ਗਏ ਅਸੀਂ ਕੱਤੇ ਦੇ ਦਿਨ ਸਨ ਤੇ ਨਾਲ ਹੀ ਉਹਦੇ ਪਿੰਡ ਨੇ ਸਾਬੂ ਮਨਾਸਾ ਵਗੈਰਾ ਹੈ ਤੇ ਉੱਥੇ ਖਤਮ ਸੀ ਇੱਕ ਅਸੀਂ ਰੋਟੀ ਗਏ ਸਾਡੀ ਇੱਕ ਤਾਈ ਸੀ ਦੀ ਮਾਂ ਤੇ ਉਹ ਕੱਤੇ ਦੇ ਜਨਾਂ ਜੀ ਗਏ ਸੀ ਜੱਸੋ ਚੱਕ ਇਹ ਬਾਰਡਰ ਲੈਣ ਦੇ ਨਾਲ ਨਾਲ ਉਦੋਂ ਇਹਨੂੰ ਆ ਜੇ ਸਨ ਉਹ ਵੀ ਨਹੀਂ ਸੀ ਨਾ ਇੱਕ ਦਾ ਰੌਲਾ ਹਾਂ ਜੀ ਉਹਦੇ ਐਸੇ ਨਾਲ ਨਾਲ ਉਹ ਨਹੀਂ ਪੜ ਲੈਣੇ ਲੱਗੇ ਉੱਥੇ ਵੀ ਬੈਠੇ ਤੇ ਇਹਦੇ ਬਾਰਡਰ ਤੋਂ ਪਾਰ ਆ ਚੀਜ਼ ਨਹੀਂ ਜੇ ਚੈੱਕ ਹੁੰਦੇ ਰਹੇ ਹਾਂਜੀ। ਜਿਹੜੇ ਚੈੱਕ ਕਰਦੇ ਰਹੇ ਤੇ ਉਦੋਂ ਅਸੀਂ ਗਏ ਹਾਂ ਤੇ ਜੱਸੋ ਚੱਕ ਲੈਂਦੇ ਪਾਸੇ ਬੋਰ ਦੇ ਤੇ ਪਿੱਪਲ ਦੇ ਥੱਲੇ ਬੈਠੇ ਹਾਂ ਅੱਛਾ ਕਿਹੜੇ ਪਾਸੇ ਪੀਪਲ ਉਹ ਪਿੰਡ ਦੇ ਲੈਂਦੇ ਪਾਸੇ ਵੱਡਾ ਪੀਪਲ ਹੀ ਹੈ ਹਾਂ, ਛੋਟਾ ਬਾਬਾ ਕੋਲ ਅੱਛਾ ਜੱਸੋ ਚੱਕ ਸੀ ਜੱਸੋ ਚੱਕ ਪਿੰਡ ਦੇ ਲਹਿੰਦੇ ਵਾਲੇ ਪਾਸੇ ਤੁਸੀਂ ਪੀਪਲ ਦੇਖਿਆ ਨਾ ਠੀਕ ਹੈ ਦੱਸੋ ਸਾਨੂੰ ਕਿ ਉਸ ਵਕਤ ਸੁਣਿਆ ਕਿ ਪਹਿਲੇ ਇੱਧਰ ਮੰਜੀ ਵਗੈਰਾ ਨਹੀਂ ਹੁੰਦੀ ਸੀ ਨਹੀਂ ਸੀ ਇਹ ਕਿਹੜੇ ਸਾਲ 'ਚ ਤਕਰੀਬਨ ਇੱਧਰ ਆਈ ਹੈ ਮੰਜੀ ਲੋਕ ਇਹ ਸੰਦ ਤੇ ਜੀ ਹੁਣ ਨਹੀਂ ਆਈ ਹੈ ਸਮਝੇ ਇਹ ਵੇਲੇ ਪੌਦਿਆਂ ਦੇ ਬਾਅਦ ਹੀ ਸਾਡੀ ਉਹ ਹੈ ਪਹਿਲੇ ਉਹ ਚਾਹੀਏ ਸਾਡੀ ਉਹ ਚੀਜ਼ ਹਾਂ ਪਹਿਲੇ ਬਾਜਰੇ ਹੁੰਦੇ ਪਹਿਲਾਂ ਸਾਡੇ ਜਿਹੜੇ ਜਲਾ ਹੁੰਦੇ ਸਨ ਨਾ, ਇਹ ਜਾਂਦੇ ਹੁੰਦੇ ਸਨ ਅੰਦਰੋਂ ਆ ਇੱਧਰ ਕੰਢੀ ਇੱਧਰ ਰਿਆਸਤ 'ਚ ਰਿਆਸਤ 'ਚ ਇਹ ਨਾਲੇ ਕੋਟ ਉੱਪਰੇ ਵੱਡੇ ਭਾਈ ਉੱਪਰ ਇਲਾਕਾ ਲੱਗਦਾ ਹਾਂ ਕੰਢੀ ਦਾ ਉੱਧਰ ਜਾਂਦੇ ਹੁੰਦੇ ਸਾਡੇ ਮੁੰਡੀਆਂ ਦੀ ਵਾਢੀ ਕਰਨ ਵਾਸਤੇ ਮੰਜੀਆਂ ਦੀ ਵਾਢੀ ਕਰਨ ਇਹਨਾਂ ਯਾਨੀ ਕਿ ਰਿਆਸਤ 'ਚ ਉਸ ਵਕਤ ਹੁੰਦੀ ਸੀ ਹਾਂ ਜੀ ਇਹ ਅਸੂ ਜੀ ਚਲੇ ਜਾਂਦੇ
ਹਾਂ ਤੇ ਫਿਰ ਇਹਨਾਂ ਨੇ ਮਗਰ ਦੇ 2 ਮਹੀਨੇ ਉਦੋਂ ਫਾਂਦੀ ਕਰਨੀ, ਫਿਰ ਦਾਣੇ ਲਿਆਉਣੇ ਉਦੋਂ ਦੇ, ਫਿਰ ਉਹ ਸਾਡੇ ਘਰਾਂ ਦੇ ਵਿੱਚ ਸਕਾਰ ਦਿੰਦੇ ਨੇ, ਦੋ ਦੋ ਟੋਕੇ ਪਾਈ ਦਾਣੇ ਦੇ। ਅੱਛਾ। ਸਗਾਤ ਦੇ ਤੌਰ ਤੇ ਚਾਵਲ ਲੈ ਗਏ। ਹਾਂਜੀ। ਉਹਨਾਂ ਦੋ ਟੋਕੇ ਉਹਨਾਂ ਨੇ ਇੱਥੇ ਸਾਡੀਆਂ ਮਾਨੀਆਂ ਨੂੰ ਪਾਈ ਮਾਂ ਪਾ ਦੇਣੇ ਉਹਨਾਂ ਨੂੰ, ਜਿਕਰ ਉਹ ਘਰ ਦੇ ਹੁੰਦੇ ਸਨ ਤੇ ਉਹਨਾਂ ਦੀ ਬੜੀ ਚੇਚ ਹੋਣੀ। ਇਹ ਉਦੋਂ ਇਹ ਉਸ ਵਕਤ ਬੜੀ ਖਾਸ ਚੀਜ਼ ਸੀ ਚਾਵਲ ਹੈ। ਅੱਛਾ, ਤੇ ਸ਼ਾਦੀ ਵਿਆਹ ਤੇ ਕੀ ਰਿਵਾਜ ਸੀ ਖਾਣ ਪੀਣ ਦਾ? ਖਾਣ ਪੀਣ ਦਾ ਜੀ ਦੀ ਰਿਵਾਜ ਇਹ ਵੀ ਰਾਤ ਤੇ ਜੰਨਾ ਜਾਂਦੀਆਂ ਸਨ। ਰਾਤ ਤੇ ਦਿਨ ਢਿੱਲੀ ਭਾਵੇਂ ਕੋਈ 100 ਬੰਦਾ ਭਾਵੇਂ 10 ਬੰਦੇ ਰਾਤ ਰਹਿਣਾ। ਰਾਤ ਰਹਿਣਾ। ਰਾਤ ਤੇ ਜਾਂਦੀਆਂ ਨਹੀਂ ਆ, ਸ਼ਾਮ ਵੇਲੇ ਪਹੁੰਚਣਾ। ਅੱਗੇ ਜਾਂਦਿਆਂ ਉਹਨਾਂ ਨੇ ਪਹਿਲਾ ਜਿਹੜਾ ਖੁਰਾਕ ਦੇਣੀਆਂ ਨੇ ਉਹ ਸ਼ੱਕਰ ਪਾਣੀ ਹੈ, ਸਵੇਰ ਚੌਲ ਨੇ ਸਗਲਿਆਂ ਦੇ ਪੱਕੇ, ਉਹ ਪਾਣੀ ਤਮਖੜੀਆਂ ਹੁੰਦੀਆਂ ਮਿੱਟੀ ਦੀਆਂ, ਉਹ ਪਾਣੀ ਨੇ ਉੱਤੇ ਸ਼ੱਕਰ ਪਾਣੀ, ਉੱਤੇ ਘਿਓ ਦੇਸੀ ਪਾਣਾ, ਰੋਲ ਫੜੇ ਹੁੰਦੇ ਨੇ, ਰੋਲਾਂ ਦਾ ਘਿਓ ਦੇਸੀ ਪਾਣਾ, ਜਿੰਨਾ ਤੇ ਜਿੰਨਾ ਕੋ ਜਿੰਨਾ ਤੇ ਬਣਾ ਖਾਓ। ਅੱਛਾ, ਹਾਂਜੀ, ਇੰਨਾ ਕਿਉਂ ਹੁੰਦਾ? ਹਾਂਜੀ, ਉਹਨੂੰ ਪ੍ਰਿਆ ਕਹਿੰਦੇ ਆ। ਉਹ ਘਿਓ ਖਾਣਾ, ਰੋਟੀ ਖਾਣੀ, ਉਸ ਤੋਂ ਬਾਅਦ 13 ਦਿਨ ਬਣੇ ਤੂੰ ਉਹਦੇ ਨਹੀਂ ਪ੍ਰਿਆ ਖਾਣਾ। ਹੈ ਉਸ ਜਿਹੜੇ ਤੋਂ ਬਾਅਦ ਫਿਰ ਦਾਲ, ਸੁਬਹ ਨਾਸ਼ਤਾ ਕਰਦੇ ਆ। ਤੇ ਦਾਲ ਚੌਲ ਦੀ ਖਾਸ ਦਾਲ ਚੌਲ। ਫਿਰ ਉਸ ਤੋਂ ਬਾਅਦ ਸੁਬਾਹ ਹੋਣੀ ਹੈ, ਸੁਬਾਹ ਫਿਰ ਉਹਨਾਂ ਨੇ ਚਾਹ ਤੇ ਲੱਡੂ ਤੇ ਸ਼ੱਕਰ ਨਾਲ। ਲੱਡੂ ਜਿਹੜੇ ਘਰ ਦੇ ਕੱਢੇ ਹੁੰਦੇ ਘਰ ਦੇ ਕੱਢੇ ਦੇ ਉਹ ਲੱਡੂ, ਫਿਰ ਉਹ ਚਾਪ ਜਿਹੜੀ ਅਸੀਂ ਆਖਦੇ ਨਾਸ਼ਤਾ, ਉਹ ਫਿਰ ਚਾਪ ਦੇਣੀ ਆ। ਉਸ ਤੋਂ ਬਾਅਦ ਫਿਰ ਗੋਸ਼ਤ ਹੋਣਾ। ਅੱਛਾ, ਅਸੀਂ ਇੱਥੋਂ ਤੁਹਾਡੀ ਸ਼ਾਦੀ ਤੇ ਆ ਜਾਂਦੇ ਹਾਂ ਨਾ। ਹਾਂਜੀ, ਸਾਨੂੰ ਦੱਸੋ ਕਿ ਕਿਹੜੇ ਪਿੰਡ ਸ਼ਾਦੀ ਹੋਈ ਤੁਹਾਡੀ? ਸਾਡੀ ਸਰਜਾਲ। ਸਰਜਾਬ, ਹਾਂਜੀ, ਜਿਹੜਾ ਉਹ ਨਰਵਾਲ ਦੇ ਉਰਲੇ ਪਾਸੇ ਹਾਂਜੀ, ਹਾਂਜੀ, ਹਾਂਜੀ। ਅੱਛਾ, ਕਿੰਨੀ ਕੁ ਬਰਾਤ ਗਈ ਸੀ ਆਪਣੀ? ਸਾਡੀ ਬਰਾਤ ਗਈ ਸੀ ਤਕਰੀਬਨ ਕੋਈ 50 ਬੰਦੇ ਗਏ। 50 ਬੰਦੇ। ਹਾਂਜੀ। ਤੇ ਕੀ ਰਿਵਾਜ ਸੀ ਉਸ ਟਾਈਮ? ਕਾਹਤੇ ਗਈ ਸੀ ਬਰਾਤ ਤੁਹਾਡੀ? ਹੈ ਤਾਂ ਕਾਫੀ ਦੂਰ। ਮੈਂ ਘੋੜੀ ਤੇ ਅੱਛਾ, ਤੇ ਬਾਕੀ ਪੈਦਲ। ਬਾਕੀ ਸਭ ਪੈ ਗਏ। ਠੀਕ ਹੈ। ਤੇ ਅਗਰ ਲਾਣੇ ਤੋਂ ਇਲਾਵਾ ਵੀ ਕਿਸੇ ਕੋਲ ਘੋੜੀ ਹੋਈ ਤਾਂ ਆਪਣੀ ਘੋੜੀ ਤੇ ਬੈਠ ਚੱਲਦੇ? ਆਪਣੀ ਘੋੜੀ ਤੇ ਬੈਠ। ਉਸ ਵੇਲੇ ਕੋਈ ਆਮ ਵੀ ਲੋਕ ਖੜੇ। ਸਾਈਕਲ ਮੋਟਰਸਾਈਕਲ ਤੇ ਨਹੀਂ, ਕੋਈ ਨਹੀਂ ਸੀ ਨਹੀਂ, ਉਸ ਵੇਲੇ? ਕੋਈ ਮੋਟਰਸਾਈਕਲ ਨਹੀਂ, ਕੋਈ ਗੱਡੀ ਨਹੀਂ ਸੀ, ਕੋਈ ਲੈਣ ਨਹੀਂ ਸੀ ਦੇਣੀ, ਕੁਛ ਨਹੀਂ। ਪੈਦਲ ਹੀ ਗਏ? ਪੈਦਲ। ਉਹ ਜਿਹੜੀ ਘੋੜੀ ਜਿੱਥੇ ਤੁਸੀਂ ਬਹਿ ਕੇ ਗਏ ਹੋ, ਜੀ ਜੀ, ਕਿਸ ਰੰਗ ਦੀ ਘੋੜੀ ਸੀ? ਲਾਵਾਂ ਲਾਲ ਰੰਗ ਦੀ। ਤੇ ਆਪਣੀ ਹੀ ਜਾਂ ਵੈਸੇ ਕੀ? ਨਹੀਂ, ਆਪਣੇ ਚਾਚੇ ਦਾ। ਠੀਕ ਹੋ ਗਿਆ, ਜ਼ਬਰਦਸਤ। ਤੇ ਉੱਥੇ ਜਾ ਕੇ ਸਾਨੂੰ ਤੁਹਾਡੀ ਜਿਹੜੀ ਬਰਾਤ ਸੀ ਜੀ। ਉਹ ਦੱਸੋ ਕਿ ਕੀ ਖਿਲਾਇਆ ਸੀ ਉਹਨਾਂ ਨੇ ਤੁਹਾਡੀ ਬਰਾਤ ਨੂੰ? ਇਹੋ ਹੀ ਸ਼ਾਮ ਵੇਲੇ ਉਹਨਾਂ ਨੇ ਸਫੇਦ ਚੌਲ, ਹਾਂ ਮਿੱਠਾ ਉੱਤੇ ਸ਼ੱਕਰ ਦਾ ਹਾਂ। ਤੇ ਘਿਓ, ਤੇ ਉਸ ਤੋਂ ਬਾਅਦ ਜੇ ਦੂਸਰਾ ਪ੍ਰਿਆ ਜਿਹੜਾ ਦਾਲ ਦਾ ਆ ਗਿਆ। ਕੋਈ ਐਸਾ ਵਾਕਿਆ ਹੋਇਆ ਹੈ ਸ਼ੁਗਰ ਮੇਲੇ ਦਾ ਜਿਹੜਾ ਉੱਥੇ ਤੁਹਾਨੂੰ ਭੁੱਲਿਆ ਨਾ ਹੋਏ? ਸਹੁਰੇ ਵਿੱਚ ਅੱਜ ਨਵੀਂ ਨਵੀਂ ਸ਼ਾਦੀ ਹੁੰਦੀ ਹੈ, ਪਹਿਲੇ ਸ਼ਰਾਰਤਾਂ ਕਰਦੇ ਰਹੇ ਨੇ ਬੀਬੀਆਂ, ਹਾਂਜੀ। ਤੇ ਕੋਈ ਤੁਹਾਡੇ ਨਾਲ ਐਸਾ ਹੋਇਆ ਹੈ ਕਿ ਸਾਨੂੰ ਤੁਸੀਂ ਦੱਸ ਸਕੋ ਕਿ ਅਜੇ ਤੱਕ ਯਾਦ ਹੋਏ? ਸ਼ੁਕਰ ਕਰੇ, ਬਾਕੀ ਸਾਡੇ ਨਾਲ ਨਹੀਂ ਹੋਇਆ ਹੈ, ਕਿਉਂਕਿ ਆਉਂਦੇ ਸਨ। ਬਾਕੀ ਅਸੀਂ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਅਸੀਂ ਕੋਈ ਸੁਸਤ ਨਹੀਂ ਸਾਂ, ਸ਼ੁਰੂ ਤੋਂ ਬਚਪਨ ਤੋਂ ਲੇਕਿਨ ਉਸ ਵਕਤ ਤੁਸੀਂ ਐਕਟਿਵ ਹੋ ਪਹਿਲੇ ਤੋਂ ਹੀ? ਉਦੋਂ ਵੀ ਅਸੀਂ ਠੀਕ ਹੋ ਗਿਆ, ਮਾਸ਼ਾਅੱਲਾ ਜੀ। ਹਾਂ। ਤੇ ਉਧਰੋਂ ਫਿਰ ਤੁਹਾਡੀ ਫੋਟੀ ਫਿਰ ਕਾਤੇ ਆਈ? ਡੋਲੀ ਚ ਡੋਲੀ ਤੇ ਜਿਹੜੇ ਉਹ ਡੋਲੀ 4 ਘਰ ਹੁੰਦੇ ਹਨ ਡੋਲੀ, 2 ਪਿੱਛੇ। ਕਾਫੀ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਉਹ ਡੋਲੀ ਤੇ ਉਸ ਵਕਤ ਆਉਂਦੀ ਹੈ ਮੋਟੀ। ਡੋਲੀ। ਤੇ ਸਾਨੂੰ ਇੱਕ ਚੀਜ਼ ਦੱਸੋ ਕਿ ਉਹ ਡੋਲੀ ਜਿਹੜੀ ਆ ਉਹ ਇਧਰੋਂ ਬਰਾਤ ਵਾਲੇ ਲੈ ਕੇ ਜਾਂਦੇ ਰਹੇ ਨੇ ਜਾਂ ਨਾ ਉਧਰ ਨਾ, ਮਿਲਦੀ ਉੱਧਰੋਂ ਆਉਂਦੀ ਕੁੜੀ ਵਾਲੇ ਉਸ ਪਿੰਡ ਦੀ ਹੁੰਦੀ? ਉਸ ਪਿੰਡ ਦੇ ਲਾਗੀ ਹੋਣੇ। ਅੱਛਾ। ਉਸ ਪਿੰਡ ਦੀ ਡੋਲੀ ਹੋਣੀ, ਉਹ ਜਿਹੜਾ ਸਮਾਨ ਧੀਆਂ ਨੂੰ ਦਿੰਦੇ ਹਨ ਉਹ ਵੀ ਲਾਗੀ ਉੱਥੋਂ ਦੇ ਹੋਣੇ। ਅੱਛਾ, ਜੇ ਮੰਜੀਆਂ, ਪੀੜੀਆਂ, ਚਰਖੇ, ਉਹਨਾਂ ਪਛਾਣਾ ਉਹਨਾਂ ਨੂੰ ਫਿਰ ਉਹ ਲੱਗ ਦਿੰਦੇ ਹੁੰਦੇ ਹਨ ਪੈਸੇ ਇੱਥੇ ਆ ਕੇ। ਅੱਗੇ ਮੁੰਡੇ ਵਾਲੇ ਫਿਰ ਮੁੰਡੇ ਵਾਲੇ ਪੈਸੇ। ਅੱਛਾ, ਉਹਨਾਂ ਨੂੰ ਉਜਰਤ ਦਿੰਦੇ ਰਹੇ ਨੇ, ਹਾਂਜੀ। ਜਿਹਨਾਂ ਨੂੰ ਲੱਗ ਕਹਿੰਦੇ ਹਾਂਜੀ, ਨੇ। ਹਾਂਜੀ, ਲੱਗ। ਠੀਕ ਹੋ ਗਿਆ। ਤੇ ਜੋ ਕਿੰਨਾ ਫਰਕ ਹੈ 47 ਤੋਂ ਪਹਿਲੇ ਵਾਲਾ ਤੁਹਾਡਾ ਪਿੰਡ ਹੀ ਵਿਚਰਾ ਚੱਕ ਤੇ ਇਹ ਅੱਜ ਦਾ ਪਿੰਡ ਹੈ ਤੁਹਾਡਾ, ਹਾਂਜੀ। ਕਿੰਨਾ ਫਰਕ ਹੈ? ਕੀ ਤੁਸੀਂ ਚੇਂਜ ਮਹਿਸੂਸ ਕਰਦੇ ਹੋ? ਨਹੀਂ ਕਿੰਨਾ ਜੀ, ਇਹ ਸਾਰੀਆਂ ਖਤਮ ਹੋ ਗਈ ਪਿਛਲੀ ਹਾਂ, ਪਿਛਲੀ ਸਾਰੀ। ਹਰ ਚੀਜ਼ ਨਵੀਂ ਆ ਹਾਂ, ਗਈ। ਅੰਦਾਜ਼ਾ ਇਹ ਲਾ ਲਓ ਤੁਸੀਂ, ਸਾਡੀ ਸ਼ਾਦੀ ਹੋਈ, ਸਾਡੀ ਜੀ ਜੀ। ਤੇ ਮਾਂ ਪਿਓ ਦੇ ਲਾਗੇ ਡਾਕਟਰ ਸਾਹਿਬ ਅਸੀਂ ਆਪਣੀਆਂ ਬੀਬੀਆਂ ਨੂੰ ਆਉ ਕਰਕੇ ਤੱਕਦੇ ਨਹੀਂ ਸਮਝਦੇ, ਅੱਛਾ ਅੱਛਾ। ਸਲਾਹ ਕਰਨੀ। ਤੇ ਮੇਰੀ ਆਦਤ ਹੈ, ਮੁੰਡਿਆਂ ਸਾਡੇ ਨੂੰ ਪਤਾ ਸਾਰਿਆਂ ਨੂੰ, ਕਿ ਮੈਂ ਜਿਉਂ ਉਹ ਸੰਭਾਲੀਏ ਨਾ ਅਜ਼ਾਨਾ ਵਕਤ ਮੈਂ ਨਾ ਕੇ ਪਾਣੀ ਦਾ ਗਲਾਸ ਪੀਣਾ, ਫਿਰ ਨਮਾਜ਼ ਪੜ੍ਹਨੀ, ਫਿਰ ਕੋਈ ਤਸਬੀਹ ਕੋਈ ਵੀਹ ਕਰਨੀ ਹੈ, ਫਿਰ ਕਬਰਸਤਾਨ ਦੀ ਦੁਆ ਮੰਗਣੀ, ਫਿਰ ਆ ਕੇ ਕੋਈ ਕੰਮ। ਮਾਸ਼ਾਅੱਲਾ। ਇਹ ਕੰਮ ਕਰਨਾ ਮਾਸ਼ਾਅੱਲਾ। ਇਹ ਸ਼ੁਰੂ ਤੋਂ। ਤੇ ਸਾਡੀ ਸ਼ਾਦੀ ਹੋਈ ਦੀ ਸੀ, ਸਿਹਤ ਦਾ ਰਾਜ ਵੀ ਹੋਈ ਨਾ। ਸ਼ਾਦੀ ਹੋਈ ਦੀ ਤੇ ਮੈਂ ਉਹ ਖੂਹ ਗਈ ਚਾਚੇ ਕੰਮ ਨਾਲ ਕਬਰਸਤਾਨ ਦੇ ਨਾਲ। ਮੈਂ ਸੁਬਾਹ ਗਿਆ ਘਰ ਤੇ ਉਦੋਂ ਨੇ ਸੀ ਨਾ ਮੋਟਰਾਂ ਛੋਟਾਂ, ਤੇ ਮੈਂ ਖੂਹ ਬਹੁਤਾ ਨਹੀਂ ਤੇ ਉਹ ਕਰੋ ਤਾਂ ਲਈ ਗਿਆ ਤੇ ਜਾ ਕੇ ਖੂਹ ਗੇੜਿਆ, ਅੱਗੇ ਡੱਕਾ ਦੇ ਕੇ ਨਾ ਚੱਟੇ ਦੇ ਵਿੱਚ ਭਰਿਆ ਉਹਨੂੰ। ਅੱਛਾ। ਭਰ ਕੇ ਤੇ ਜਦੋਂ ਮੈਂ ਨਹਾਉਣ ਲੱਗਾ ਤੇ ਦੇਖਦੇ ਤੇ ਇੱਕ ਸਾਡਾ ਤਾਇਆ ਜਾਇਆ ਪਿਆ, ਮੈਂ ਦੇਖ ਕੇ ਤੇ ਸ਼ਰਮਸਾਰ ਹੋ ਗਿਆ। ਮੈਂ ਕਮਾਲ ਚ ਚਲੇ ਗਿਆ ਕਿ ਨਾ ਕਹੀਂ ਦੀ ਸ਼ਾਦੀ ਉਹਦੇ ਤੇ ਤਾਂ ਆਏਗਾ। ਠੀਕ ਉਹ ਹੈ। ਆਇਆ ਸ਼ਰਮਾ ਸਾਂ ਉਦੋਂ ਸ਼ਰਮਾ ਸਾਂ। ਹਾਂਜੀ। ਮਾਝਾ ਗਿਆ, ਉਹ ਪੰਜਾਬ ਬਹਿਣ ਗਿਆ, ਪੰਜਾਬ ਬਹਿ ਕੇ ਆਇਆ, ਉਹਨਾਂ ਹੱਥ ਮੂੰਹ ਧੋਤਾ, ਫਿਰ ਪਾਣੀ ਜੋ ਬਗਦਾ ਰਿਹਾ, ਉਹਨਾਂ ਆਲੇ ਦੁਆਲੇ ਦੇ ਬੰਦਾ ਕੋਈ ਨਹੀਂ ਲੱਭੇ। ਫਿਰ ਉਹ ਆ ਗਿਆ ਕਬਰਸਤਾਨ ਵਿੱਚ, ਤਾਇਆ ਚਾਚਾ ਮੰਗਤਾ ਸੀ, ਤਾਇਆ ਮੰਗ
ਉਹ ਆ ਗਿਆ ਕਬਰਸਤਾਨ ਲੰਘ ਗਿਆ, ਅਗਲੇ ਦੁਆਲੇ ਦੇਖਿਆ ਫਿਰ ਕੋਈ ਨਾ, ਫਿਰ ਖੂਹ ਗੇੜਿਆ, ਫਿਰ ਨਾ ਉਹ ਕਿਹੜੀ ਤੇ ਖੂਨ ਵਾਲੇ ਫਰਕ ਇਹਨੂੰ ਤੇ ਬੁੱਢੀਆਂ ਦੇ ਲਾੜੂ ਮੁੰਡੇ ਆਪੇ ਕੱਟਦੇ ਨੇ ਜੀ ਬੱਚੇ ਉਹਦਾ ਕਹਿੰਦਾ ਮਤਲਬ ਇਹ ਕਿ ਤੁਸੀਂ ਆਪਣੀ ਕੋਸ਼ਿਸ਼ ਕੀਤੀ ਨਹੀਂ, ਤੁਸੀਂ ਮਿਹਨਤ ਕੀਤੀ, ਪਾਣੀ ਭਰਿਆ, ਫਿਰ ਸਿਰਫ ਸ਼ਰਮ ਮਹਿਸੂਸ ਕੀਤੀ, ਛੱਡ ਮਾਰ ਗਏ, ਪਾਣੀ ਜ਼ਾਇਆ ਹੋ ਗਿਆ, ਫਿਰ ਪਾਣੀ ਤੁਸੀਂ ਭਰਿਆ, ਮਾਂ ਪਿਓ ਕਿੰਨੀ ਸ਼ਰਮ ਸੀ ਉਸ ਵਕਤ? ਨਹੀਂ ਰਹੇ, ਮਾਂ ਪਿਓ ਦੇ ਸਾਹਮਣੇ ਡਾਕਟਰ ਸਾਹਿਬ ਮਸਲਾ ਇਸ ਚੀਜ਼ ਦਾ ਕਿ ਉਹ ਸ਼ਰਮ ਹੈ ਨਹੀਂ ਹੈ। ਸਾਡਾ ਬੱਚਾ ਉਹ 2-3 ਪੋਤੀਆਂ ਆ ਉਹਦਾ ਬੱਚਾ ਆਪਣਾ ਅੱਜ ਵੀ ਸਾਡੇ ਸਾਹਮਣੇ ਬੈਠ ਕੇ ਰੋਟੀ ਨਹੀਂ ਖਾਂਦਾ। ਉਹ ਤਰਬੀਅਤ ਦਾ ਅਸਰ ਹੈ ਨਾ, ਅਜੇ ਤੱਕ ਕਿਉਂਕਿ ਜੋ ਉਹਨੂੰ ਹਾਂਜੀ, ਸ਼ਰਮ ਜਿਸ ਤਰ੍ਹਾਂ ਤੁਹਾਡੇ ਵਾਲਦਿਆਂ ਨੇ ਤੁਹਾਡੀ ਤਰਬੀਅਤ ਕੀਤੀ, ਹਾਂਜੀ। ਉਸੇ ਹੀ ਤੁਸੀਂ ਆਪਣੀ ਰਾਤ ਦੀ ਕੀਤੀ। ਘਰ ਦਾ ਅੱਛਾ, ਉਸ ਵਕਤ ਪਿੰਡ ਵਿੱਚ ਅਗਰ ਕੋਈ ਬਿਮਾਰ ਹੋ ਜਾਂਦਾ ਸੀ ਹਾਂਜੀ। ਤੇ ਕਿੱਥੇ ਲੈ ਜਾਂਦੇ ਨੇ? ਉਹ ਜੀ ਬੜੀ ਯਾਦ ਕਰਨੀ ਤਰਵਾਨ ਕਰਨਾ ਤੇ ਮੰਜੀ ਤੇ। ਅੱਛਾ ਸਾਡਾ ਭਾਈ ਮੇਰਾ 20 ਸਾਲਾਂ ਦਾ ਸੀ, ਬਿਮਾਰ ਹੋ ਗਿਆ ਤੇ ਅਸੀਂ ਮੰਜੀ ਤੇ ਜ਼ਫਰਵਾਲ ਤਰਮਾਨ ਇੱਕ ਡਾਕਟਰ ਕਾਲੇ ਖਾਨ ਸੁਪਾਲ ਪਾਕ ਨੇ ਅੱਛਾ ਉੱਥੇ ਖੜੇ ਚੁੱਕ ਕੇ, ਫਿਰ ਨਹੀਂ ਫਿਰ ਡਾਕਟਰ ਖੁਦਾ ਬਖਸ਼ ਦੇ ਫਤਵਾ, ਫਿਰ ਇੱਥੋਂ ਮੰਜੀ ਚੁੱਕ ਕੇ ਉੱਥੇ ਖੜਿਆ। ਉੱਥੇ ਖੜਿਆ ਤਾਂ ਡਾਕਟਰ ਨੇ ਵੇਖ ਕੇ ਤੇ ਉਹਦੀ ਸਮਝ ਨਹੀਂ ਆਈ, ਉਹਦਾ ਮੁੰਡਾ ਸੀ ਫੀਕ ਦਾ ਨਾਂ ਸੀ, ਉਸ ਨੂੰ ਨਿਯਮ ਮਸਤਾ ਉਹਨਾਂ ਨੂੰ ਕਾਲੇ ਕਿ ਦਿੱਤਾ ਵੀ ਉੱਥੇ ਦਾ ਇੱਥੋਂ ਮੰਜੀ ਚੁੱਕ ਕੇ ਨਡਾਲੇ ਖੜੀ ਸੀ। ਨਡਾਲੇ ਤੱਕ ਨਡਾਲੇ। ਉਸ ਵਕਤ 47 ਤੋਂ ਪਹਿਲੇ ਹੈ ਨਹੀਂ 47 ਤੋਂ ਬਾਅਦ ਨਹੀਂ ਕਿ ਉਹ ਇਹ 47 ਤੋਂ 2 ਸਾਲ ਬਾਅਦ ਕੀ ਪਹਿਲਾਂ ਕੀ ਇਹ ਕੀ ਰਿਵਾਜ ਸੀ? ਇਹ 47 ਤੋਂ ਬਾਅਦ ਤੇ ਇੱਥੋਂ ਮੰਜੀ ਚੁੱਕ ਕੇ ਖੜੀ ਤੇ 10 ਬੰਦੇ ਸਨ ਤੇ ਉੱਥੇ ਤੱਕ ਮੰਜੀ ਚੁੱਕ ਕੇ ਖੜੀ, ਉਹ ਦਸਤਾਨੇ ਗੱਡੀ ਦੇ ਬੈਠੇ ਨੇ ਤੇ ਹੋ ਗਿਆ ਉਹ ਕਹਿ ਦੱਸੇ। ਅੱਛਾ, ਇੱਥੋਂ ਜ਼ਫਰਵਾਲ ਜਾਣ ਵਾਸਤੇ, ਨਾਰੋਵਾਲ ਜਾਣ ਵਾਸਤੇ, ਲਾਹੌਰ ਜਾਣ ਵਾਸਤੇ ਕੀ ਜ਼ਰਾਏ ਇਸਤੇਮਾਲ ਕਰਦੇ ਹੋ? ਇੱਥੋਂ ਪੈਦਲ ਨਾਰਵਾਲ ਤੱਕ ਵੀ ਪੈਦਲ, ਅੱਛਾ, ਨਾਰਵਾਲ ਦੀ ਗੱਡੀ ਲਓ। ਨਾਰੋਵਾਲ ਨੂੰ ਗੱਡੀ ਮਿਲ ਜਾਂਦੀ ਹੈ, ਠੀਕ ਹੈ। ਤੇ ਉਸ ਵਕਤ ਕਿਹੜੇ ਪੈਸੇ ਚੱਲਦੇ ਰਹੇ ਨੇ? ਉਦੋਂ ਪੈਸੇ ਟੌਗੇ ਪੈਸੇ ਚੱਲੇ ਸਾਡੀ ਸਮਾਜ 'ਚ, ਦਮੜੀਆਂ ਚੱਲੀਆਂ, ਹਾਂ, ਫਿਰ ਦੂਸਰੇ ਪੈਸੇ ਚੱਲੇ, ਮੋੜੀ ਵਾਲੇ ਪੈਸੇ ਚੱਲੇ, ਅੱਛਾ ਹਾਂ ਫਿਰ ਜਵਾਨੀਆਂ ਚੱਲੀਆਂ, ਠੀਕ ਹੈ। ਦਿਹਾੜੀਆਂ ਚੱਲੀਆਂ, ਟੌਗੇ ਪੈਸੇ ਚੱਲੇ। ਅੱਛਾ, ਉਸ ਵਕਤ ਦੀ ਜਿਹੜੀ ਕਰੰਸੀ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ, ਹਾਂਜੀ ਇਹ ਰਿਆਸਤ 'ਚ ਵੀ ਲੱਗ ਜਾਂਦੀ ਹੈ? ਇਹ ਤੇ ਇੱਕ ਹੀ ਇਲਾਕਾ ਹੈ ਨਾ ਸਾਰਾ, ਸਾਰੇ ਲੱਗੇ। ਯਾਨੀ ਕਿ ਉਧਰ ਲੱਗ ਜਾਂਦੀ ਹੈ, ਉਹ ਇੱਧਰ ਲੱਗ ਜਾਂਦੀ ਹੈ, ਠੀਕ ਹੈ। ਤੇ ਅੱਗ ਬਾਲਣ ਦਾ ਕੀ ਨਿਜ਼ਾਮ ਸੀ ਉਸ ਵਕਤ? ਮਾਚਸ ਆ ਗਈ ਨਹੀਂ? ਮਾਚਿਸ ਆ ਗਈ ਦੀ ਸੀ, ਉਂਝ ਘੱਟ ਸੀ। ਉਦੋਂ ਸਾਨੂੰ ਉਹ ਪੱਤੇ ਵਾਲੀਆਂ ਭੈਣ ਚੋਂ ਦੂਸਰੀਆਂ, ਅੱਛਾ, ਹਾਂਜੀ ਉਹ ਵੱਡੀਆਂ ਤੇ 7-7 3 ਪੀੜ੍ਹੀਆਂ ਦੇ ਲੋਕ ਘਰੋਂ ਮੰਗਣੇ ਹਨ ਬੁਝਣ ਨੂੰ। ਅੱਛਾ, ਹਾਂਜੀ ਯਾਨੀ ਕਿ ਹਰ ਵਕਤ ਅੱਗ ਬਲਦੀ ਰਹਿੰਦੀ ਹੈ। ਟੱਪ ਛੱਡੀਆਂ ਉਹ ਫਿਰ ਅੱਗ ਅਸੀਂ ਨਹੀਂ ਜਾਣਾ ਤੇ ਰਾਤ ਦੀ ਅੱਗ ਦੱਬੀ ਬੜੇ ਉਹ ਪਾ ਕੇ ਜਾਣਾ। ਭੁੱਕੇ ਤੇ ਪਾ ਲੈਣਾ। ਹਾਂਜੀ ਤੇ ਇਸ ਤਰ੍ਹਾਂ ਗਾਂ ਰਸਤੀਆਂ ਸਨ। ਬਾਕੀ ਉਂਝ ਫਿਰ ਬਾਅਦ ਚ ਮਾਚਿਸ ਆ ਗਈਆਂ, ਬਾਅਦ ਚ ਮਾਚਸ ਆ ਗਈ। ਕਿਉਂਕਿ ਡੱਬੀਆਂ ਸਿਗਰਟਾਂ ਦੀਆਂ ਜਗਵਾਈਆਂ ਡੱਬੀ ਤਾਰ ਦੀ। ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਮਹਿਮਾਨ ਆਏ ਤਾਂ ਜਿਸ ਤਰ੍ਹਾਂ ਅਸੀਂ ਚਾਹ ਪੀਤੀ ਹੋਵੇ, ਹਾਂਜੀ ਤੇ ਉਸ ਵਕਤ ਕੀ ਰਿਵਾਜ ਸੀ? ਚਾਹ ਦਾ ਹੈ ਨਹੀਂ ਰਿਵਾਜ? ਨਾ ਨਾ ਉਸ ਵਕਤ ਇਹ ਕਿ ਮਹਿਮਾਨ ਆ ਗਿਆ ਹਾਂਜੀ, ਤੇ ਰੋਹ ਕੱਢ ਕੇ ਲਿਆਂਦੀ। ਅੱਛਾ, ਹਾਂਜੀ ਮਹਿਮਾਨ ਆ ਗਿਆ, ਦਾਣੇ ਬਣਾ ਲੈਣੇ, ਵਿੱਚ ਚਿੜੀਪੜੀਆਂ ਬੋਲਦੀਆਂ ਰੱਖ ਦਿੱਤੀਆਂ, ਜ਼ਬਰਦਸਤ। ਦੁੱਧ ਗਰਮ ਕੀਤਾ, ਦੁੱਧ ਦੇ ਦਿੱਤਾ, ਚਾਹ ਕੋਈ ਨਹੀਂ। ਸਾਬਣ ਆਹੀ ਉਸ ਵਕਤ? ਨਾ। ਹਾਂ, 3 ਚੀਜ਼ਾਂ ਨਹੀਂ ਸਨ ਹਾਂ, ਸਾਡੀ ਸਮਾਜ 'ਚ 47 ਤੋਂ ਪਹਿਲਾਂ। ਠੀਕ। ਸਾਬਣ ਨੇ, ਬਨੈਣ ਨੇ, ਚਾਹ ਨੇ, ਸਾਬਣ ਤੇ ਬਨੈਣ ਤੇ ਚਾਹ, ਇਹ ਕੁਝ। ਇਹ ਬਨੈਣ ਵੀ ਬਾਅਦ ਚ ਪਾ। ਬਸ ਇਹ ਬਨੈਣ ਉਹਦੇ ਘਰ ਸੀ ਜਿਹਦੇ ਘਰ ਕੋਈ ਫੌਜੀ ਹੈ। ਅੱਛਾ ਅੱਛਾ ਹਾਂਜੀ ਅੱਛਾ। ਸਾਡਾ ਬਾਪ ਸੂਬੇ ਸਾਂਭ ਤੇ ਰਿਹਾ, ਇੱਥੇ ਆਇਆ ਜਦੋਂ ਛੁੱਟੀ ਇੱਕ ਵਾਰੀ, ਤੇ ਯਕੀਨ ਜਾਣਿਓ 2 ਚਾਟੀਆਂ ਐਡੀਆਂ ਸਾਡੀ ਤਾਈ ਨੇ ਭਰੀਆਂ ਚਾਹ ਦੀਆਂ। ਸੂਬੇ ਸਾਂਭ ਦੀ ਚਾਹ ਹੀ ਹੁੰਦੀ ਹੈ, ਅੱਛਾ, 2 2 ਚਾਟੀਆਂ ਚਾਹ ਦੀਆਂ ਤੇ ਪੱਤੇ ਦਾ ਚਾਹ ਸੀ, ਤੇ ਇੱਕ ਐਡਾ ਫੜਨਾ ਪੜੇ। ਸਾਨੂੰ ਪਤਾ ਨਹੀਂ ਹੁੰਦਾ ਸੀ ਬੱਚੇ ਹੁੰਦੇ, ਸਾਡਾ ਤਾਇਆ ਕੀ ਕਰਦਾ ਸੀ, ਹੋਰ ਕਿਸੇ ਨੂੰ ਲੇਕਿਨ ਦਵਾਈ ਦੇ ਤੌਰ ਤੇ ਕਿ ਪੀਂਦੇ ਹੋ ਹਾਂਜੀ, ਤੁਹਾਨੂੰ? ਇਲਮ ਨਹੀਂ ਸੀ ਉਦੋਂ ਚਾਹ ਦਾ। 3 ਚੀਜ਼ਾਂ ਸਾਬਣ ਤੇ ਬਨੈਣ ਤੇ ਚਾਹ, ਇਹ ਨਹੀਂ ਸੀ। ਅੱਛਾ, ਇਹ ਕੱਪੜੇ ਵਗੈਰਾ ਫਿਰ ਕਾਹਦੇ ਨਾਲ ਧੋਂਦੇ ਨੇ? ਇਹ ਕੱਪੜੇ ਦੇ ਕਲਰ ਨਾ, ਕਲਰ ਮਸਨ ਥੋੜਾ ਵਾਜ਼ਿਹ ਕਰੋ, ਮਸਨ ਕਲਰ। ਕਲਰ ਦੀ ਜਾਂ ਜ਼ਮੀਨ ਜਿਹੜੀ ਨਾ ਉਹਦੀ ਕੰਧਾਂ ਕੱਚੀਆਂ ਹੁੰਦੀਆਂ ਹਨ, ਹਾਂ। ਜਿਹੜੀ ਕੰਧ ਖੁਰ ਜਾਣੀ, ਜਿਹੜੀ ਖਰਾਬ ਹੁੰਦੀ ਹੈ, ਲੱਕੀ ਨੂੰ ਲਿਆਉਣਾ ਕਲਰ, ਉਹਨਾਂ ਲਿਆ ਕੇ ਫਿਰ ਧੋਬਿਆਂ ਦੇ ਕੁੰਭ ਚਾੜਨੇ ਕੱਪੜੇ ਰੱਖ ਦੇ, ਧੋਬੇ ਧੋਂਦੇ ਨੇ ਅੱਛਾ, ਘਰਾਂ ਵਿੱਚ, ਕਿੱਥੇ ਧੋਂਦੇ ਹਨ ਧੋਬਿਆਂ ਨੇ। 8ਵੀਂ ਦੀ 10ਵੀਂ ਦੀ ਜਾ ਕੇ ਵਿਆਹ ਸ਼ਾਦੀ ਤੋਂ ਕੱਪੜੇ ਤੇ ਕੱਪੜੇ ਵੀ ਕੱਪੜੇ ਹੁੰਦੇ ਜਿਹੜੇ ਹਨ ਖੱਦਰ ਦੇ ਕੱਪੜੇ ਹੁੰਦੇ, ਇਹ ਤੁਹਾਡਾ ਕਹਿੰਦਾ ਮਤਲਬ ਹੈ ਕਿ ਜਿਹੜੀ ਸੇਮ ਵਾਲੀ ਜ਼ਮੀਨ ਹੁੰਦੀ ਹੈ ਉਹ ਤੇ ਜਿਹੜੀ ਚਟਾਈ ਉੱਪਰਦੀ ਹੈ ਚਟਾਈ ਉੱਪਰ ਪੈਂਦੀ ਆ, ਉਹਨੂੰ ਕਲਰ ਕਰ ਪੈਂਦੀ ਦਿੰਦੇ ਆ। ਹੈ, ਉਹਦੇ ਨਾਲ ਤੁਸੀਂ ਕੱਪੜੇ ਧੋਂਦੇ ਰਹੇ। ਠੀਕ ਹੋ ਗਿਆ, ਠੀਕ ਹੈ। ਤੇ ਕੱਪੜੇ ਸਿਲਾਈ ਵੀ ਇਹੀ ਕਰਦੇ ਰਹੇ ਨੇ? ਆਹ ਧੋਤੇ ਠੀਕ ਹੋ। ਜੁੱਤੀਆਂ ਵਗੈਰਾ ਹਰ ਬੰਦੇ ਕੋਲ ਪੂਰੀਆਂ ਦੇ ਰਹੀਆਂ ਨੇ ਜਾਂ ਕੀ ਹਿਸਾਬ ਕਿਤਾਬ ਹੈ ਪਿੰਡ ਮੋਟੀ ਵਿੱਚ? ਹੁੰਦੀ ਸਨ, ਆਪੋ ਆਪਣੀ ਸੇਪੀ। ਅੱਛਾ, ਹਾਂਜੀ ਇਹ ਮੜੇ ਹੁੰਦੇ ਮੋਟੀ ਪਿੰਡ ਵੀ ਸਾਡੇ ਹਨ ਕਿਨਾਰ, ਠੀਕ ਹੈ। ਉਹਨਾਂ ਨੂੰ ਫਿਰ ਸਾਈ ਦੇ ਤੇ ਜਿਹੜੇ ਇਸ ਪਿੰਡ 'ਚ ਲੋਕ ਇਸ ਪਿੰਡ ਨੂੰ ਛੱਡ ਕੇ ਚਲਾ ਗਏ ਸਨ 47 'ਚ, ਹਾਂਜੀ ਜਿਨ੍ਹਾਂ ਨੇ ਤੁਸੀਂ ਅੱਗੇ ਨਾਂ ਲਏ ਨੇ ਆਪਣੇ ਹਮ ਉਮਰ ਜਿਹੜੇ ਲੋਕ, ਹਾਂਜੀ ਉਹਨਾਂ ਨੂੰ ਸ਼ਾਇਦ ਉਹ ਸਾਡੀ ਇਹ ਗੱਲਬਾਤ ਸੁਣਦੇ ਹੋਣ, ਉਹਨਾਂ ਦੀ ਔਲਾਦ ਸਾਡੀ ਇਹ ਗੱਲਬਾਤ ਸੁਣਦੀ ਹੋਏ, ਹਾਂਜੀ।
ਤੇ ਉਹਨਾਂ ਨੂੰ ਤੁਸੀਂ ਆਪਣੀ ਤਰਫੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਦੋਸਤਾਂ ਕਰਨਾ ਚਾਹੁੰਦੇ ਹੋ ਤੇ ਕਰ ਲਓ। ਕਿਉਂਕਿ ਜੀ ਸਰ ਗੱਲ ਅਸਲ ਇਹ ਹੈ ਕਿ ਜੇ ਸਾਡੇ ਸਾਥੀ ਹੋਣ ਤੇ ਫਿਰ ਤਾਂ ਉਹਨਾਂ ਨੂੰ ਪਤਾ, ਜਿਹੜੇ ਨਾ ਉਹਨਾਂ ਨੂੰ ਕੀ ਪਤਾ। ਅਗਰ ਉਹਨਾਂ ਦੇ ਔਲਾਦ ਵੀ ਸੁਣਦੀ ਹੈਗੀ ਨਾ, ਹਾਂ, ਉਹਨਾਂ ਨੂੰ ਪਤਾ ਚੱਲ ਜਾਏਗਾ ਸਾਡੇ ਬਾਪੂ ਦਾ ਰਿਸ਼ਤੇਦਾਰ ਹੈ। ਇੱਥੇ ਜੀ ਜਿਹੜੇ ਸਾਡੇ ਕੋਲ ਸਨ ਨਾ, ਹਾਂਜੀ। ਝੰਡਾ ਸੀ, ਉਹਦਾ ਮੁੰਡਾ ਸੀ ਜਨਖਾ ਜਨਖਾ ਅੰਸਾ, ਅੰਸਾ। ਇਹ ਉਹਦੇ ਪੁੱਤਰ ਸਨ। ਠੀਕ ਬੀਵੀ ਉਹਦੀ ਨਾ ਸਾਮਾ ਸੀ, ਸਾਵਾਂ ਸਾਡੇ ਕੋਲ ਮਾਧੋ ਸੀ, ਉਹਦਾ ਪੁੱਤਰ ਇੱਕ ਨਾ ਦੇਵੀ ਦਿੱਤਾ, ਇੱਕ ਨਾ ਨਿੱਕਾ। ਠੀਕ ਹੈ ਜੀ, ਮਾਧੋ ਉਹਦਾ ਨਾਂ ਸੀ, ਕੇਸਰੀ ਉਹਦੀ ਬੀਬੀ ਦਾ ਨਾਂ ਠੀਕ ਕੇਸਰੀ ਕੇਸਰੀ। ਠੀਕ ਜੀ, ਇਹ ਜੀ ਜਿਹੜੇ ਛੇ ਉਹਦੇ ਸਨ, ਸ਼ੈਲੋ, ਬੀਬੀ, ਸਾਲੋ, ਠੀਕ ਹੈ। ਫਿਰ ਸ਼ੰਕਰ, ਇਹ ਜੀ ਸਾਨੂੰ ਜਿਹੜੇ ਸਾਡੇ ਲਾਗੇ ਸਨ, ਜਿਹਨਾਂ ਨਾਲ ਸਾਡੇ ਤੁਹਾਡਾ ਨਾਮ ਸਾਗਰ ਹੈ ਰਾਮ ਨਾਮ ਤੇ ਅਸੀਂ ਰਿਕੁਐਸਟ ਕਰਾਂਗੇ ਕਿ ਜਿਹੜੇ ਦੋਸਤ ਸਾਡੀ ਵੀਡੀਓ ਦੇਖ ਰਹੇ ਨੇ, ਅਗਰ ਉਹ ਬਜ਼ੁਰਗਾਂ ਨੂੰ ਜਾਣਦੇ ਨੇ ਜਾਂ ਜਿਨ੍ਹਾਂ ਬਜ਼ੁਰਗਾਂ ਦਾ ਇਹਨਾਂ ਨੇ ਨਾਂ ਲਿਆ, ਉਹਨਾਂ ਦੀ ਅਗਰ ਉਹ ਰਿਲੇਟਿਵ ਨੇ ਹਾਂ। ਤੇ ਮਿਹਰਬਾਨੀ ਕਰਨ ਸਾਡਾ ਰਾਬਤਾ ਕਰਨ ਤਾਂ ਕਿ ਅਸੀਂ ਬਜ਼ੁਰਗਾਂ ਨਾਲ ਤੁਹਾਡੀ ਗੱਲਬਾਤ ਕਰਾਈਏ। ਚਾਚੂ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਦੇ ਅੱਗੇ ਅਸੀਂ ਦੁਆ ਕਰਨੇ ਆ ਕਿ ਅੱਲਾਹ ਪਾਕ ਹਮੇਸ਼ਾ ਤੁਹਾਨੂੰ ਇਸੇ ਤਰ੍ਹਾਂ ਰੱਖੇ, ਔਰ ਸ਼ੁਕਰ ਅਦਾ ਕਰਨੇ ਆ ਕਿ ਤੁਹਾਨੂੰ ਇਸ ਉਮਰ ਦੇ ਵਿੱਚ ਵੀ ਉਹਨਾਂ ਨੇ ਸਿਹਤਮੰਦ ਰੱਖਿਆ। ਬਹੁਤ ਸ਼ੁਕਰੀਆ, ਸਾਡੇ ਵਾਸਤੇ ਦੁਆ ਕਰਿਓ। ਬਹੁਤ ਸ਼ੁਕਰੀਆ, ਮਿਹਰਬਾਨੀ।